ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਦੇ ਨਾਲ ਜੋੜ ਕੇ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 30 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2555 5590525575। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਜ਼ ਰੈਂਟ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨਕਿਲੋ ਡਰਾਈਵ, ਫਰੈਜ਼ਨੋ 5592663737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਪਹਿਲਾਂ ਆਪਾਂ ਸਾਰੇ ਹੀ ਜਿਹੜੇ ਪਰਿਵਾਰ ਆ, ਜਿਹੜੇ 20 ਦੇ ਕਰੀਬ ਬੱਚੇ ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ ਵੱਲੋਂ ਇੱਕ ਆਪਾਂ ਬਾਲ ਕੀਰਤਨ ਦਰਬਾਰ ਰੱਖਿਆ ਸੀ ਸੈਨੋਜ਼ੇ ਵਾਲੇ ਆਫਿਸ 'ਚ। ਸੋ 20 ਬੱਚਿਆਂ ਨੇ ਹਿੱਸਾ ਲਿਆ, ਉਹਨਾਂ ਦੇ ਪਰਿਵਾਰ ਵੀ ਆਏ ਸੀ। ਸੋ ਜ਼ਿਆਦਾ ਆਪਾਂ ਤਾਂ ਨਹੀਂ ਕੀਤਾ ਸੀ ਵੀ ਕਰੋਨਾ ਕਰਕੇ ਥੋੜ੍ਹਾ ਲਿਮਟਿਡ ਰੱਖਿਆ ਜਾਵੇ। ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ। ਲਾਈਵ ਵੀ ਸਾਰਿਆਂ ਨੇ YouTube, Facebook 'ਤੇ ਵੀ ਦੇਖਿਆ ਅਤੇ ਰੇਡੀਓ 'ਤੇ ਵੀ ਸੁਣਿਆ। ਸੋ ਜਿੰਨੇ ਵੀ ਪਰਿਵਾਰ ਆਏ ਆ, ਬੱਚੇ ਆਏ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਦੂਸਰਾ ਜਿਹੜਾ ਸ਼ਨੀਚਰਵਾਰ ਨੂੰ ਆਪਾਂ ਸਪੈਸ਼ਲ ਪ੍ਰੋਗਰਾਮ ਕੈਨੇਡਾ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਭੈਣ ਭਰਾ ਆ, ਖਾਸ ਕਰਕੇ ਜਿਹੜੇ ਟਰੱਕਿੰਗ ਜਾਂ ਹੋਰ ਬਿਜ਼ਨਸ ਇੰਡਸਟਰੀ 'ਚ ਆ, ਮੂਵ ਹੋਣਾ ਚਾਹੁੰਦੇ ਆ USA ਨੂੰ, ਉਹਨਾਂ ਦੇ ਬਾਰੇ ਜਿਹੜਾ ਸਪੈਸ਼ਲ ਸ਼ੋਅ ਕੀਤਾ ਸੀ ਜੇ ਤਿਰਕੀਆਣਾ ਅਟੋਰਨੀ ਹੋਣਾ ਦੇ ਨਾਲ। ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜੇ ਬਾਅਦ 'ਚ ਵੀ ਕਾਲਸ ਆਈਆਂ। ਸੋ ਨੈਕਸਟ ਸੈਚਰਡੇ ਤੱਕ ਇੱਦਾਂ ਹੀ ਜਿਹੜਾ ਉਹ ਕੰਟੀਨਿਊ ਰੱਖਣਗੇ, ਕਿਉਂਕਿ ਬਹੁਤ ਹੀ ਜ਼ਿਆਦਾ ਉਹ ਇਨਫੋਰਮੇਟਿਵ ਸੀਗਾ। ਜੀ ਬਿਲਕੁਲ। ਸੋ ਉਹ ਅਗਲੇ ਵਾਰੀ ਵੀ ਇਹ ਜਿਹੜੀ ਇਸੇ ਬਾਬਤ ਇਨਵੈਸਟਮੈਂਟ ਵੀਜ਼ੇ ਦੇ ਬਾਰੇ ਜਿਹੜੀ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਜਾਣਕਾਰੀ ਜਿਹੜੀ ਉਹ ਦੇਣਗੇ। ਅਤੇ ਬੱਚਿਆਂ ਦਾ, ਉਹਨਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਹੁਤ ਹੀ, ਕਿਉਂਕਿ ਦੇਖੋ ਹਾਰਮੋਨੀਅਮ ਤਬਲੇ ਦੇ ਨਾਲ ਤਾਂ ਆਪਾਂ ਸਾਰੇ ਜਾਣੇ ਪਾਸੇ ਕਰਦੇ ਹੀ ਹਾਂ, ਚੰਗੀ ਗੱਲ, ਉਹ ਵੀ ਬਹੁਤ ਵਧੀਆ। ਪਰ ਇੱਥੇ ਜਿਹੜੇ ਬੱਚੇ ਆਏ, ਉਹਨਾਂ ਨੇ ਰਬਾਬ ਦੇ ਨਾਲ ਵੀ, ਦਿਲ ਰਬਾ, ਵਾਇਲਨ, ਇੱਦਾਂ ਦੇ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਆ, ਉਹਨਾਂ ਦੀ ਵਰਤੋਂ ਕਰਦੇ ਹੋਏ ਵੀ ਜਿਹੜਾ ਗੁਰਮਤਿ ਸੰਗੀਤ ਆ, ਉਹਨਾਂ ਹੀ ਜਿਸ ਦੇ ਵਿੱਚ ਬਾਣੀ ਰਚੀ ਗਈ ਹੈਗੀ ਆ, ਜਿਹਨਾਂ ਰਾਗਾਂ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜਾ ਆਪਾਂ ਸਾਰਿਆਂ ਨੂੰ ਉਹ ਗਾਇਨ ਕਰਵਾਇਆ ਸੀਗਾ, ਉਹ ਆਪਾਂ ਸਰਵਣ ਕੀਤਾ ਸੀਗਾ। ਸੋ ਬਹੁਤ ਵਧੀਆ ਉਪਰਾਲਾ ਸੀਗਾ। ਅਤੇ ਉਹਨਾਂ ਦੇ ਜਿਹੜੇ ਉਸਤਾਦ ਸੀਗੇ ਨਿਰਮਲ ਸਿੰਘ ਸੂਰਾ, ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਬੱਚਿਆਂ ਨੂੰ ਇੱਦਾਂ ਜਿਹੜੀ ਸਿਖਲਾਈ ਆ ਉਹ ਦਿੱਤੀ ਹੈਗੀ ਆ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ। ਸੋ ਬਿਲਕੁਲ, ਹੁਣ ਆਪਾਂ ਖਬਰਾਂ ਵੱਲ ਆਈਏ। ਅੱਜ ਆਪਣਾ ਮੇਨ ਫੋਕਸ ਜਿਹੜੀਆਂ ਫਾਇਰਸ ਲੱਗੀਆਂ ਹੋਈਆਂ ਨਵਾਡਾ 'ਚ, ਕੈਲੀਫੋਰਨੀਆ 'ਚ ਅਤੇ ਹੋਰ ਵੈਸਟਰਨ ਸਟੇਟਸ, ਉਹਨਾਂ ਦੇ ਉੱਤੇ ਰਹੂਗਾ। ਬਹੁਤ ਹੀ ਬੁਰੀ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਆ। ਲੇਕ ਤਾਹੋ ਜਿਹੜਾ ਹੈਗਾ ਆ, ਉਹਦਾ ਕੈਲੀਫੋਰਨੀਆ ਵਾਲਾ ਸਾਈਡ, ਸਾਰਿਆਂ ਨੂੰ ਪਤਾ ਵੀ ਜਿਹੜੀ ਲੇਕ ਤਾਹੋ ਆ ਉਹ ਅੱਧੀ ਨਵਾਡਾ ਦੇ ਵਿੱਚ ਆ ਅਤੇ ਅੱਧੀ ਜਿਹੜੀ ਉਹ ਕੈਲੀਫੋਰਨੀਆ ਦੇ ਵਿੱਚ ਹੈਗੀ ਆ। ਸੋ ਕੈਲੀਫੋਰਨੀਆ ਸਾਈਡ ਦੇ ਜਿਹੜੇ ਸਾਰੇ ਰੈਜ਼ੀਡੈਂਟਸ ਹੈਗੇ ਆ, ਉਹਨਾਂ ਨੂੰ ਅਵੈਕੂਏਟ ਕਰਨ ਦੇ ਲਈ ਉਹਨਾਂ ਨੇ ਕਹਿ ਦਿੱਤਾ ਆ। ਬਹੁਤ ਹੀ ਬੁਰੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ। ਈਵਨ ਅੱਜ ਮੈਂ ਦੇਖ ਰਿਹਾ ਸੀ ਬੇ ਏਰੀਏ ਦੇ ਵਿੱਚ ਵੀ ਧੂੰਆਂ ਹੀ ਧੂੰਆਂ ਚਾਰੇ ਪਾਸੇ ਤੁਹਾਨੂੰ ਦਿਸ ਰਿਹਾ।
14,000 ਦੇ ਕਰੀਬ ਫਾਇਰ ਫਾਈਟਰਸ ਜਿਹੜੇ ਆ ਇਸ ਫਾਇਰ ਨੂੰ ਜਿਹੜੇ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਇਹ ਬਹੁਤ ਹੀ ਵੱਡੀ ਜਿਹੜੀ ਅੱਗ ਲੱਗੀ ਹੋਈ ਆ। ਪਹਿਲਾਂ ਕਹਿੰਦੇ ਪਈ ਹਾਈਵੇ ਜਿਹੜਾ 50 ਆ, ਉਹਦੇ ਅਲੋਂਗ ਵੀ ਜਿਹੜੇ ਕਈ ਰੈਜ਼ੀਡੈਂਟਸ ਆ ਉਹਨਾਂ ਨੂੰ ਵੀ ਇਵੈਕੂਏਟ ਕੀਤਾ ਗਿਆ। ਇੱਕ ਟਾਈਮ ਦੇ ਉੱਤੇ ਹਾਈਵੇ 50 ਕ੍ਰਾਸ ਵੀ ਕਰ ਗਈ ਸੀ ਫਾਇਰ। ਸੋ ਇੱਕ ਤਾਂ ਇਹ ਜ਼ਰੂਰ ਬੇਨਤੀ ਕਰਨੀ ਆ, ਆਪਾਂ ਜਦੋਂ ਵੀ ਕਦੇ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਆ, ਆਪਾਂ ਦੇਖਿਆ ਸੀ ਉਦੋਂ ਔਰੇਬਲ ਟਾਈਮ ਜਿਹੜਾ ਡੈਮ ਦੇ ਟੁੱਟਣ ਦੀਆਂ ਖਬਰਾਂ ਆਈਆਂ ਸੀਆਂ, ਉਹ ਤੋਂ ਬਾਅਦ ਫਲੱਡ। ਸੋ ਹਮੇਸ਼ਾ ਹੀ ਆਪਣੀ ਕਮਿਊਨਿਟੀ ਜਿਹੜੀ ਆ ਵੱਧ ਚੜ੍ਹ ਕੇ ਹਿੱਸਾ ਪਾਉਂਦੀ ਹੈਗੀ ਆ। ਸੋ ਇਸ ਟਾਈਮ ਦੇ ਉੱਤੇ ਹਜੇ ਇਹ ਤਾਂ ਨਹੀਂ ਪਤਾ ਲੱਗ ਰਿਹਾ ਵੀ ਕਿੱਦਾਂ ਦੀ ਹੈਲਪ ਦੀ ਜ਼ਰੂਰਤ ਆ ਉਹਨਾਂ ਨੂੰ, ਪਾਣੀ ਦੀ ਜਾਂ ਹੋਰ ਦਵਾਈਆਂ ਦੀ। ਤੁਸੀਂ ਆਪਣੇ ਜਿਹੜੇ ਸ਼ਹਿਰ 'ਚ ਰਹਿੰਦੇ ਆ, ਖਾਸ ਕਰਕੇ ਜਿਹੜੇ ਕੈਲੀਫੋਰਨੀਆ 'ਚ, ਆਪਣੇ ਲਾਗੇ ਦੇ ਫਾਇਰ ਡਿਪਾਰਟਮੈਂਟ ਨੂੰ ਕਾਲ ਕਰਕੇ ਤੁਸੀਂ ਪੁੱਛ ਸਕਦੇ ਆ ਵੀ ਅਸੀਂ ਹੈਲਪ ਕਰਨਾ ਚਾਹੁੰਦੇ ਹਾਂ, ਵੀ ਕਿੱਦਾਂ ਦੀ ਜਿਹੜੀ ਜ਼ਰੂਰਤ ਤੁਹਾਨੂੰ ਚਾਹੀਦੀ ਹੈਗੀ ਆ। ਜਿਹੜੇ ਕਈ ਪਰਿਵਾਰਾਂ ਨੇ ਉੱਥੋਂ ਮੂਵ ਹੋ ਕੇ ਵੀ ਆਉਣਾ ਹੈਗਾ ਆ, ਜਿੱਦਾਂ ਵੈਕੂਏਸ਼ਨ ਹੋ ਗਈ, ਉਹਨਾਂ ਨੂੰ ਕਿਸੇ ਨੂੰ ਰਹਿਣ ਦੀ ਜਿਹੜੀ ਜਗ੍ਹਾ ਆ, ਸੋ ਉੱਦਾਂ ਦੀ ਵੀ ਜਿਹੜੀ ਹੈਲਪ ਜਿਹਦੇ ਕੋਲ ਜਗ੍ਹਾ ਹੋਵੇ ਉਹਨੂੰ ਕਰਨੀ ਚਾਹੀਦੀ ਹੈਗੀ ਆ। ਜਿਹੜੀ ਇਹ 14 ਤਰੀਕ ਨੂੰ ਅੱਗ ਸ਼ੁਰੂ ਹੋਈ ਸੀ, 19% ਸਿਰਫ ਕੰਟੇਨਡ ਹੋਈ ਆ 245 ਸਕੁਅਰ ਮਾਈਲ ਦੇ ਵਿੱਚ ਇਹ ਫੈਲੀ ਹੋਈ ਆ। ਜੇ ਸਿਟੀ ਵਾਈਜ਼ ਏਰੀਆ ਦੇਖੇ, ਸ਼ਿਕਾਗੋ ਸ਼ਹਿਰ ਜਿੰਨਾ ਇਹ ਏਰੀਆ ਬਣਦਾ ਆ। ਆਲਰੇਡੀ 600 ਦੇ ਕਰੀਬ ਸਟਰਕਚਰਸ ਜਿਹੜੀਆਂ ਆ, ਬਿਲਡਿੰਗਾਂ, ਉਹ ਸੜ ਕੇ ਸਵਾਹ ਹੋ ਗਈਆਂ ਆ। 18,000 ਜਿਹੜੀਆਂ ਆ ਉਹ ਅੰਡਰ ਥ੍ਰੈਟ ਹੈਗੀਆਂ। ਜੀ ਬਿਲਕੁਲ, ਸਥਿਤੀ ਕਾਫੀ ਗੰਭੀਰ ਉੱਥੇ ਹੋ ਚੁੱਕੀ ਆ। ਸਾਊਥ ਲੇਕ ਟਾਹੋ ਦੇ ਵਿੱਚ ਬਾਰਟਨ ਮੈਮੋਰੀਅਲ ਹਸਪਤਾਲ ਹੈਗਾ ਆ, ਉਸ ਦੇ ਵਿੱਚ ਜ਼ੇਰੇ ਇਲਾਜ ਜਿੰਨੇ ਵੀ ਮਰੀਜ਼ ਸੀਗੇ ਉਹਨਾਂ ਨੂੰ ਵੀ ਉੱਥੋਂ ਕੱਢ ਕੇ ਜਿਹੜੇ ਆ ਦੂਜੇ ਹਸਪਤਾਲਾਂ ਦੇ ਵਿੱਚ ਲੈ ਕੇ ਜਾਇਆ ਗਿਆ ਹੈਗਾ ਆ। ਸੋ ਉਹਨਾਂ ਨੂੰ ਟਰਾਂਸਫਰ ਕੀਤਾ ਜਾ ਰਿਹਾ ਆ। ਕਹਿੰਦੇ ਵੀ ਪੇਸ਼ੈਂਟਸ ਦੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਹੁਣ ਨੋਟੀਫਾਈ ਕੀਤਾ ਜਾਊਗਾ। ਬਾਰਟਨ ਇਹ ਜਿਹੜਾ ਮੈਮੋਰੀਅਲ ਹਸਪਤਾਲ ਆ, ਉਸ 'ਤੇ ਐਮਰਜੈਂਸੀ ਡਿਪਾਰਟਮੈਂਟ ਵਾਲੇ ਆ, ਕਹਿੰਦੇ ਵੀ ਅਸੀਂ ਖੁੱਲ੍ਹੇ ਰਹਾਂਗੇ ਜਿਹੜੀਆਂ ਹੈਲਥ ਨੀਡਸ ਆ ਉਹਨਾਂ ਦੇ ਲਈ, ਪਰ ਬਹੁਤ ਲਿਮਿਟਿਡ ਕਪੈਸਿਟੀ ਦੇ ਵਿੱਚ ਉਹ ਕੰਮ ਕਰ ਸਕਣਗੇ। ਸੋ ਜਿਹੜਾ ਲੇਕ ਟਾਹੋ ਬੇਸਿਨ ਦਾ ਇਲਾਕਾ ਆ, ਉੱਥੇ ਇਵੈਕੂਏਸ਼ਨ ਆਰਡਰਸ ਲੋਕਾਂ ਨੂੰ ਉੱਥੋਂ ਛੱਡ ਕੇ ਜਾਣ ਦੇ ਲਈ ਆਖਿਆ ਗਿਆ ਹੈਗਾ। ਇਸ ਅੱਗ ਦੇ ਕਰਕੇ ਹੁਣ ਤੱਕ 5 ਲੋਕ ਜਿਹੜੇ ਜ਼ਖਮੀ ਹੋਏ ਦੱਸੇ ਜਾਂਦੇ ਆ, ਅਤੇ ਤੁਸੀਂ ਜਿੱਦਾਂ ਆਲਰੇਡੀ ਦੱਸਿਆ ਵੀ 650 ਤੋਂ ਵੱਧ ਜਿਹੜੇ ਸਟਰਕਚਰਸ ਆ, ਜਿਨ੍ਹਾਂ 'ਚ ਕਈ ਤਰ੍ਹਾਂ ਦੀਆਂ ਬਿਲਡਿੰਗਸ ਆ, ਉਹ ਹੋਰ ਨਸ਼ਟ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਸੋ ਫਾਇਰ ਫਾਈਟਰ ਜਿਹੜੀ ਅਲਡਰਾਡੋ ਨੈਸ਼ਨਲ ਫੋਰੈਸਟ ਦੇ ਵਿੱਚ ਇਹ ਇਲਾਕਾ ਆਉਂਦਾ ਆ, ਉਸ ਦੇ ਵਿੱਚ ਫਾਇਰ ਲਾਈਨਸ ਬਣਾ ਰਹੇ ਨੇ, ਕੋਸ਼ਿਸ਼ਾਂ ਕਰ ਰਹੇ ਆ ਵੀ ਇਹਨਾਂ ਅੱਗਾਂ ਨੂੰ ਜਿਹੜਾ ਆ ਵੱਧ ਤੋਂ ਵੱਧ ਕਾਬੂ ਜਲਦ ਤੋਂ ਜਲਦ ਜਿਹੜਾ ਆ ਉਹ ਪਾਇਆ ਜਾ ਸਕੇ। ਅਤੇ ਉੱਥੋਂ ਦੇ ਜਿੱਦਾਂ ਮੇਅਰ ਆ ਉਹ ਦੱਸ ਰਹੇ ਆ ਵੀ ਜਿੰਨੇ ਵੀ ਸਾਊਥ ਲੇਕ ਟਾਹੋ ਵਾਲੇ ਆ ਉਹਨਾਂ ਦੇ ਰੈਜ਼ੀਡੈਂਟਸ ਨੂੰ ਕਿਹਾ ਆ ਵੀ ਤੁਸੀਂ ਤਿਆਰ ਰਹੋ, ਕਿਸੇ ਵੀ ਵੇਲੇ ਤੁਹਾਨੂੰ ਵੀ ਇਵੈਕੂਏਸ਼ਨਸ ਦੇ ਆਰਡਰ ਜਿਹੜੇ ਆ ਉਹ ਦਿੱਤੇ ਜਾ ਸਕਦੇ ਨੇ। ਸੋ ਸਥਿਤੀ ਕਾਫੀ ਜ਼ਿਆਦਾ ਬੈਡ ਆ, ਅਤੇ ਇਸ ਦੇ ਨਾਲ ਹਰਜੋਤ ਸਿੰਘ ਜੀ ਪੋਲਿਊਸ਼ਨ ਅਤੇ ਖਾਸ ਕਰਕੇ ਜਿਹੜੇ ਲੋਕਾਂ ਦੇ ਲਈ ਸਾਹ ਦੀ ਜਿਹੜੀ ਪ੍ਰੋਬਲਮ ਆ ਉਹਨਾਂ ਲਈ ਤਾਂ ਇਹ ਬਹੁਤ ਭਿਆਨਕ ਜਿਹੜਾ ਰਾਈਟ ਨਾਓ ਏਅਰ ਕੁਆਲਿਟੀ ਇੰਡੈਕਸ ਆ, ਜਿਹੜੇ ਸਿਹਤਮੰਦ ਵੀ ਆ ਉਹਨਾਂ ਦੇ ਲਈ ਵੀ ਖਤਰੇ ਵਾਲੀ ਗੱਲ ਜਿਹੜੀ ਆ ਉਹ ਬਣੀ ਆ। ਇਹ ਕੈਲਡੋਰ ਫਾਇਰ ਅਜੇ ਤੱਕ ਮਹਿਜ 14% ਇਸ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਮਯਾਬੀ ਹਾਸਲ ਹੋਈ ਆ। ਅਤੇ ਇਹਨਾਂ ਫਾਇਰ ਫਾਈਟਰਸ ਦੇ ਮਦਦ ਦੇ ਲਈ ਜਿਹੜੇ ਸੋਲਜਰਸ ਆ, ਫੌਜੀ ਆ, ਉਹਨਾਂ ਨੂੰ ਵੀ ਹੁਣ ਤੈਨਾਤ ਕੀਤਾ ਜਾ ਰਿਹਾ ਹੈਗਾ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਫਾਇਰਸ ਇਸ ਟਾਈਮ ਚੱਲ ਰਹੀਆਂ ਆ, ਉਹ ਸਾਰਿਆਂ ਨੇ ਕੁੱਲ ਮਿਲਾ ਕੇ 1.6 ਮਿਲੀਅਨ ਏਕੜ ਹੁਣ ਤੱਕ ਜਿਹੜੇ ਆ ਉਹ ਨਸ਼ਟ ਕਰ ਦਿੱਤੇ ਨੇ। ਜੀ, ਸੋ ਬਿਲਕੁਲ ਜੇ ਕੋਈ ਸਾਡਾ ਸਰੋਤਾ ਕਾਲ ਵੀ ਕਰਨਾ ਚਾਹੁੰਦਾ ਆ ਉਸ ਏਰੀਏ ਦੇ ਵਿੱਚ, ਮੈਨੂੰ ਪਤਾ ਵੀ ਆਪਣੇ ਲੋਕਾਂ ਦੇ ਬਿਜ਼ਨਸ ਵੀ ਕਾਫੀ ਹੈਗੇ ਆ, ਕਈਆਂ ਦੇ ਸਟੋਰ ਵਗੈਰਾ ਹੈਗੇ ਆ। ਸੈਕਰਾਮੈਂਟੋ ਏਰੀਏ ਤੋਂ ਵੀ ਜਿਹੜੀ ਸਿਚੁਏਸ਼ਨ ਦੱਸਣਾ ਚਾਹੁੰਦੇ ਆ, ਅਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਸਾਡਾ ਸ਼ੋਅ ਜਿਹੜਾ ਲਾਈਵ ਚੱਲ ਰਿਹਾ, ਤਾਂ ਕਿ ਹੋਰ ਜਿਹੜੇ ਦੂਰ ਸਰੋਤੇ ਰਹਿੰਦੇ ਉਹਨਾਂ ਨੂੰ ਵੀ ਪਤਾ ਲੱਗ ਸਕੇ। ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੈਗੇ ਆ। ਹੋਰ ਵੀ ਤੁਹਾਡਾ ਕੋਈ ਆਈਡੀਆ ਹੈਗਾ ਉਹਨੂੰ ਵੀ ਜਿਹੜਾ ਡਿਸਕਸ ਕਰ ਸਕਦੇ ਆ। ਸਾਡਾ ਪੰਜਾਬੀ ਰੇਡੀਓ USA ਦਾ ਸਟੂਡੀਓ ਦਾ ਨੰਬਰ ਹੈਗਾ 408 272 5200 408 272 5200। ਨਵੀਂ ਇੱਕ ਅੱਗ ਜਿਹੜੀ ਕੈਲੀਫੋਰਨੀਆ 'ਚ ਲੱਗੀ ਹੈਗੀ ਆ, ਉਹ ਚੈਪਰਲ ਫਾਇਰ ਜਿਹੜੀ ਆ ਸਾਊਥ ਵੈਸਟ ਆਫ ਮੁਰੀਏਟਾ ਦੇ ਵਿੱਚ ਆ। ਉਸ ਦੇ ਨਾਲ 1400 ਏਕੜ ਜਿਹੜੇ ਆ, ਖਾਸ ਕਰਕੇ ਰਿਵਰ ਸਾਈਡ ਅਤੇ ਸੈਨ ਡੀਗੋ ਕਾਉਂਟੀਜ਼ ਦੇ ਵਿੱਚ ਉਹ ਸੜ ਕੇ ਸਵਾਹ ਹੋ ਗਏ। ਉਹ ਸਿਰਫ 10% ਹੀ ਕੰਟੇਨਡ ਹੋਈ ਆ। 14,000 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ
ਉਹ ਇਸ ਟਾਈਮ ਵੱਖ-ਵੱਖ ਏਰੀਏ ਦੇ ਵਿੱਚ ਅੱਗਾਂ ਨੂੰ ਜਿਹੜੀ ਆ ਫਾਈਟ ਕਰਨ ਦੇ ਉੱਤੇ ਲੱਗੇ ਹੋਏ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ, ਡਿਪਾਰਟਮੈਂਟ ਆਫ ਡਿਫੈਂਸ ਨੇ 200 ਦੇ ਕਰੀਬ ਆਰਮੀ ਦੇ ਜਿਹੜੇ ਸੋਲਜਰਸ ਆ ਉਹ ਵਾਸ਼ਿੰਗਟਨ ਸਟੇਟ ਤੋਂ ਸਮਾਨ ਦੇ ਨਾਲ ਭੇਜੇ ਆ। 8 US 에ਅਰ ਫੋਰਸ C-130 ਜਿਹੜੇ 에ਅਰਕ੍ਰਾਫਟ ਆ ਉਹ ਜਿਹੜੇ ਆ ਉਹਨਾਂ ਨੂੰ ਕਨਵਰਟ ਕੀਤਾ ਗਿਆ ਆ। 에ਅਰ ਟੈਂਕਰਸ ਜਿਹੜੇ ਆ ਉਹ ਹੁਣ ਪਾਣੀ ਨੂੰ ਜਿਹੜਾ ਡੰਪ ਕਰਨਗੇ ਤਾਂ ਕਿ ਅੱਗ ਨੂੰ ਬੁਝਾਇਆ ਜਾ ਸਕੇ। ਕੈਲੀਫੋਰਨੀਆ ਦੇ ਵਿੱਚ ਇੰਨੀ ਜ਼ਿਆਦਾ ਬੁਰੀ ਸਿਚੁਏਸ਼ਨ ਆ, 90 ਦੇ ਕਰੀਬ ਵੱਡੀਆਂ ਅੱਗਾਂ ਜਿਹੜੀਆਂ ਆ ਜੇ USA ਦੇ ਵਿੱਚ ਦੇਖਿਆ ਜਾਵੇ ਕੈਲੀਫੋਰਨੀਆ 'ਚ ਲੱਗੀਆਂ ਹੋਈਆਂ ਆ। ਸੋ ਇਹ ਬਾਕੀ ਸਟਰਕਚਰਸ ਦਾ ਤਾਂ ਆਪਾਂ ਤੁਹਾਨੂੰ ਦੱਸਿਆ ਵੀ ਕਿੰਨਾ ਬੁਰਾ ਹਾਲ ਹੋਇਆ, 800 ਸੜਕੇ ਸਵਾਹ ਹੋ ਗਈਆਂ। ਸੋ ਜਿਹੜੀ ਲੇਕ ਤਾਹੋ ਦੀ ਮੇਅਰ ਆ ਉਹ ਵੀ ਦੱਸਦੀ ਸੀ ਵੀ ਜਿਹੜੀ ਉੱਥੇ ਇੰਨੀ ਬੁਰੀ ਸਿਚੁਏਸ਼ਨ ਆ, ਸਾਹ ਲੈਣਾ ਬੜਾ ਔਖਾ ਹੋਇਆ ਆ। ਤੇ ਕਹਿੰਦੇ ਪਈ ਜਿਹੜੀ ਅੱਗ ਆ ਹੁਣ ਇਹ ਪਹਿਲਾਂ ਵਾਂਗ ਨਹੀਂ ਅੱਗਾਂ ਲੱਗਦੀਆਂ ਕਿਉਂਕਿ ਡਰਾਊਟ ਸੀਜ਼ਨ ਆ, ਸੁੱਕਾ ਬਹੁਤ ਆ, ਸੁੱਕੇ ਟਰੀ ਬਹੁਤ ਪਏ ਆ। ਪੈਰਾਡਾਈਜ਼ ਟਾਊਨ ਪਿਛਲੇ ਸਾਲਾਂ ਦੇ ਵਿੱਚ ਜਦੋਂ ਕੁਛ ਹੀ ਦਿਨਾਂ ਵਿੱਚ ਸੜ ਕੇ ਸਵਾਹ ਹੋ ਗਿਆ ਸੀ ਤੇ 200 ਦੇ ਕਰੀਬ ਮੌਤਾਂ ਹੋਈਆਂ ਸੀਆਂ। ਉਹ ਕਹਿੰਦੇ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਜਿਹੜਾ ਆ ਚਾਂਸ ਨਹੀਂ ਲੈਣਾ ਚਾਹੁੰਦੇ ਵੀ ਸਾਡਾ ਵੀ ਕੋਈ ਜਾਨੀ ਨੁਕਸਾਨ ਹੋਵੇ। ਇਸ ਕਰਕੇ ਆਪਾਂ ਜਿਹੜੇ ਆ ਜਲਦੀ ਤੋਂ ਜਲਦੀ ਜਿਹੜੇ ਆ ਸਟੇਟ ਵਾਈਜ਼ ਇਵੈਕੂਏਸ਼ਨ ਆਰਡਰਸ ਕਰ ਰਹੇ ਹੈਗੇ ਆ ਜੀ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸੇ ਤਰ੍ਹਾਂ ਜਿਹੜੀ ਜੇ ਸਟੇਟ ਦੀ ਦੱਸਦੀ ਜਾਈਏ, ਸਭ ਤੋਂ ਵੱਡੀ ਫਾਇਰ ਜਿਹੜੀ ਆ ਡਿਕਸੀ ਫਾਇਰ, ਉਹਦੇ ਨਾਲ 7,64,000 ਏਕੜ ਸੜ ਕੇ ਸਵਾਹ ਹੋ ਗਏ ਆ। ਸਿਰਫ 48% ਜਿਹੜੀ ਆ ਉਹ ਕੰਟੇਨਡ ਹੈਗੀ ਆ। 5 ਕਾਉਂਟੀਆਂ ਜਿਹੜੀਆਂ ਪਲਮਸ, ਲੈਸਨ, ਬਿਊਟ, ਟਿਹਾਮਾ ਤੇ ਸ਼ੈਸਤਾ ਕਾਉਂਟੀ ਦੇ ਵਿੱਚ ਉਹ ਫੈਲੀ ਹੋਈ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਨੇ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਇਹ ਜਿਹੜਾ ਅੱਗਾਂ ਦਾ ਸੀਜ਼ਨ ਆ ਚੱਲਦਾ ਤਾਂ ਹਰ ਸਾਲ ਹੀ ਆ ਤੇ ਜਿਹੜੇ ਵੈਕੂਏਟ ਹੁੰਦੇ ਆ ਲੋਕ, ਉਹਨਾਂ ਵਾਸਤੇ ਵੀ ਚਲੋ ਆਪਣੀ ਕਮਿਊਨਿਟੀ ਨੂੰ ਬਹੁਤ ਵਧੀਆ ਇਹ ਉਪਰਾਲਾ ਕਰਨਾ ਚਾਹੀਦਾ, ਸੇਵਾ ਕਰਨ ਦਾ, ਜਿੱਦਾਂ ਕਿ ਕਰਦੇ ਹੀ ਆ, ਬਹੁਤ ਕਰਦੇ ਆ। ਤੇ ਹੁਣ ਤੋਂ ਹੀ ਇਹ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਚਲੋ ਮੁਸ਼ਕਿਲ ਤਾਂ ਆਉਂਦੀ ਹੈ ਜਦੋਂ ਵੈਕੂਏਸ਼ਨ ਹੁੰਦੀ ਆ, ਪਰ ਆਪਾਂ ਉਪਰਾਲਾ ਕਰਨਾ ਸ਼ੁਰੂ ਕਰਨਾ ਚਾਹੀਦਾ। ਤੇ ਦੂਜਾ ਇੱਕ ਵਿਚਾਰ ਹੀ ਹੈ, ਆਪਾਂ ਸਲਾਹ ਕਰਦੇ ਹਾਂ ਕਿ ਜਿੱਦਾਂ ਇਹ ਹਰ ਸੀਜ਼ਨ 'ਚ ਅੱਗ ਲੱਗਦੀ ਆ, ਉਹ ਜਿੱਦਾਂ ਤੁਸੀਂ ਰਾਜਕਰ ਨੇ ਦੱਸਿਆ 1.6 ਮਿਲੀਅਨ ਏਕੜ ਨੂੰ ਲੱਗੀ ਆ। ਇਹ ਕਿੰਨੇ ਬਿਲੀਅਨ ਟ੍ਰਿਲੀਅਨ ਡਾਲਰ ਖਰਚ ਕਰਦੇ ਹਰ ਸਾਲ ਜਦੋਂ ਅੱਗਾਂ ਲੱਗਦੀਆਂ। ਕਿਉਂ ਨਹੀਂ ਇਹ ਏਦਾਂ 1-1 ਮਿਲੀਅਨ ਏਕੜ ਦੇ ਪੋਰਸ਼ਨ ਜਾਂ ਕਿੰਨੇ ਏਕੜ ਦੇ ਵਿੱਚ ਜਿੱਦਾਂ ਕਰਾ ਕੇ ਉਹਨੂੰ ਮੀਲ ਤੱਕ ਕਰਾ ਤਾਂ ਕਿ ਜਿਹੜੀ ਅੱਗ ਆ ਉਹ ਅੱਗੇ ਨਾ ਵਧੇ। ਏਦਾਂ ਕਿਉਂ ਨਹੀਂ ਏਦਾਂ ਉਪਰਾਲਾ ਕਰਦੇ? ਤੇ ਹੁਣ ਦੇਖੋ ਜਿਹੜੇ ਅੱਗਾਂ ਲਾਉਣ ਵਾਲੇ ਵੀ ਚਲੋ ਜਿਹੜੇ ਕਾਬੂ ਕੀਤੇ ਉਹਨਾਂ ਨੇ, ਏਦਾਂ ਦੇ ਮਾੜੇ ਬੰਦੇ ਵੀ ਹੈਗੇ ਆ, ਪਰ ਇਹ ਵੀ ਇਹਨਾਂ ਨੂੰ ਕੁਛ ਕਰਨਾ ਚਾਹੀਦਾ ਕਿ ਉਹਦੇ ਪਹਿਲਾਂ ਹੀ ਪੋਰਸ਼ਨ ਬਣਾ ਲੈਣ ਤਾਂ ਕਿ ਜੇ ਅੱਗ ਲੱਗੇ ਵੀ ਤਾਂ ਅੱਗੇ ਵੱਧ ਨਾ ਸਕੇ। ਏਦਾਂ ਦਾ ਕੋਈ ਨਹੀਂ ਕੋਈ ਉਪਰਾਲਾ ਕਰ ਰਿਹਾ। ਕਿੰਨੀ ਦੇਰ ਤੋਂ ਇਹ ਚੱਲ ਰਿਹਾ, ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ? ਜੀ ਹਰਜੀਤ ਸਿੰਘ ਜੀ, ਵੈਸੇ ਦੇਖਿਆ ਜਾਂਦਾ ਵੀ ਜਿਹੜੀਆਂ ਫਾਇਰ ਲਾਈਨਸ ਬਣਾਉਂਦੇ ਆ, ਪ੍ਰੋਬਲਮ ਇਹ ਵੀ ਇੱਕ ਜਿਹੜੀ ਉਹ ਰਹਿੰਦੀ ਆ ਵੀ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੀ ਸ਼ਾਰਟੇਜ ਵੀ ਆਲ ਦਾ ਟਾਈਮ ਰਹਿੰਦੀ ਆ। ਹੁਣ ਜਿੱਦਾਂ ਆਪਾਂ ਦੇਖਦੇ ਹਾਂ ਨਾ ਵੀ ਹਜ਼ਾਰਾਂ ਹੀ ਜਿਹੜੇ ਫਾਇਰ ਫਾਈਟਰ ਲੱਗੇ ਹੁੰਦੇ ਆ, ਇਹਨਾਂ ਵਿੱਚੋਂ ਬਹੁਤਾਤ ਮੈਜੋਰਟੀ ਜਿਹੜੇ ਕੈਦੀ ਹੁੰਦੇ ਆ ਉਹਨਾਂ ਨੂੰ ਫਾਇਰ ਫਾਈਟਰ ਦੇ ਵਜੋਂ ਜਿਹੜਾ ਉਹ ਵਰਤਿਆ ਜਾਂਦਾ ਆ। ਸੋ ਇਹ ਵੀ ਇੱਕ ਚੀਜ਼ ਇਸ ਦੇ ਵਿੱਚ ਨਾਲ ਜਿਹੜੀ ਉਹ ਜੁੜੀ ਰਹਿੰਦੀ ਆ। ਫੋਰੈਸਟ ਬਹੁਤ ਜ਼ਿਆਦਾ ਆ ਅਤੇ ਤੁਹਾਡਾ ਵਿਚਾਰ ਬਿਲਕੁਲ ਸਹੀ ਆ। ਇਸ ਨੂੰ ਠੀਕ ਕਰਕੇ ਵਧੀਆ ਤਰੀਕੇ ਦੇ ਨਾਲ ਰੱਖਣਾ ਚਾਹੀਦਾ ਆ। ਕੁਛ ਵੀਕ ਪਹਿਲਾਂ ਆਪਣੇ ਨਾਲ ਇੱਥੇ ਫਾਇਰ ਫਾਈਟਰ ਜਿਹੜੇ ਇੱਕ ਜਸਵੰਤ ਸਿੰਘ ਯੂਬਾ ਸਿਟੀ ਤੋਂ ਉਹ ਜੁੜੇ ਸੀ। ਉਹਨਾਂ ਨੇ ਦੱਸਿਆ ਸੀਗਾ ਵੀ ਇੱਕ ਤਾਂ ਡਰਾਊਟ ਆ, ਸੋਕਾ ਆ, ਉਹਦੇ ਕਰਕੇ ਅਤੇ ਕਹਿੰਦੇ ਵੀ ਟਰੀਜ਼ ਨੂੰ ਬਿਮਾਰੀਆਂ ਇੰਨੀਆਂ ਕਿ ਜ਼ਿਆਦਾ ਕਈਆਂ ਨੂੰ ਲੱਗ ਚੁੱਕੀਆਂ ਆ ਵੀ ਉਹ ਖੋਖਲੇ ਹੋ ਰਹੇ ਨੇ, ਸੁੱਕ ਰਹੇ ਨੇ। ਉਹ ਹੋਰ ਜ਼ਿਆਦਾ ਇੱਕ ਹਿਸਾਬ ਦੇ ਨਾਲ ਬਰੂਦ ਵਾਲਾ ਕੰਮ ਹੀ ਜਿਹੜਾ ਆ ਇਹਨਾਂ ਅੱਗਾਂ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਕੰਮ ਆ ਜਾਂਦਾ ਆ। ਸੋ ਸ਼ਾਰਟੇਜ ਰੀਸੋਰਸਿਸ, ਬਾਕੀ ਬਹੁਤ ਸਾਰਾ ਜਿਹੜਾ ਮਸਲਾ ਆ ਇਹ ਵੀ ਆ ਵੀ ਕਈ ਆਪਾਂ ਦੇਖਦੇ ਹਾਂ ਸੰਸਥਾਵਾਂ ਉਹ ਕਹਿੰਦੇ ਆ ਵੀ ਨਹੀਂ ਅਸੀਂ ਜ਼ਿਆਦਾ ਟਰੀ ਜਿਹੜੇ ਆ
ਉਹ ਵੱਢਣ ਨਹੀਂ ਦੇਣੇ। ਆਲਰੇਡੀ ਜਿਹੜੀ ਆ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਉਸ ਦਾ ਵੀ ਨਾਲ ਦੇ ਨਾਲ ਜਿਹੜਾ ਉਹ ਰੌਲਾ ਆ ਉਹ ਵਿੱਚ ਚੱਲੀ ਜਾ ਰਿਹਾ ਆ। ਸੋ ਮਿਲ ਬੈਠ ਕੇ ਸੋਲਿਊਸ਼ਨ ਦੀ ਤਾਂ ਜ਼ਰੂਰਤ ਹੈਗੀ ਆ। ਬਿਲਕੁਲ ਤੁਹਾਡੀ ਗੱਲ ਇਸ ਦੇ ਵਿੱਚ ਕੋਈ ਮਾੜੀ ਨਹੀਂ ਆ ਵੀ ਫਾਇਰ ਲਾਈਨਸ ਇੰਨੀਆਂ ਕੁ ਜਿਹੜੀਆਂ ਆ ਉਹ ਸਟਰੋਂਗ ਰਹਿਣੀਆਂ ਚਾਹੀਦੀਆਂ ਵੀ ਜੇ ਕਿਸੇ ਇੱਕ ਪੋਰਸ਼ਨ 'ਚ ਲੱਗਦੀ ਆ ਅਤੇ ਉਹ ਸੀਮਤ ਥਾਵਾਂ ਦੇ ਵਿੱਚ ਹੋਵੇ, ਬਗੈਰ ਜਿੱਦਾਂ ਆਖਿਆ ਜਾਂਦਾ ਆ, ਕਹਾਵਤ ਹੀ ਆ ਵੀ ਜੰਗਲ ਦੇ ਵਿੱਚ ਅੱਗ ਵਾਂਗੂ ਫੈਲਣ ਵਾਲੀ ਗੱਲ ਆ ਵੀ ਉਸ ਦੇ ਉੱਤੇ ਕਾਬੂ ਜ਼ਰੂਰ ਰਹਿਣਾ ਚਾਹੀਦਾ। ਥੈਂਕ ਯੂ ਹਰਜੀਤ ਜੀ ਕਾਲ ਦੇ ਲਈ, ਬਹੁਤ ਸ਼ੁਕਰੀਆ ਜੀ। ਧੰਨਵਾਦ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਇੱਕ ਜਿਹੜਾ ਹੈਗਾ ਐਨਵਾਇਰਮੈਂਟਲਿਸਟ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਦੇ ਵਿੱਚ ਵੀ ਫਾਈਟ ਚੱਲਦੀ ਰਹਿੰਦੀ ਆ। ਫੋਰੈਸਟ ਮੈਨੇਜਮੈਂਟ ਜਿਹੜੀ ਆ ਤੇ ਐਨਵਾਇਰਮੈਂਟਲਿਸਟ ਰਲ ਕੇ ਉਹਨਾਂ ਨੂੰ ਵਰਕਆਊਟ ਕਰਨਾ ਚਾਹੀਦਾ। ਐਲਡਰਾਡੋ ਨੈਸ਼ਨਲ ਪਾਰਕ ਦੇ ਵਿੱਚ ਕਹਿੰਦੇ ਫੋਰੈਸਟ ਮੈਨੇਜਮੈਂਟ ਕੀਤੀ, ਉਹਦੇ 'ਚ ਉਹਨਾਂ ਨੇ ਕਾਫੀ ਟਰੀਆਂ ਨੂੰ ਜਿਹੜਾ ਆ ਥਿਨ ਕੀਤਾ, ਪਤਲੇ ਕੀਤਾ, ਜਿਹੜੇ ਸੁੱਕੇ ਹੋਏ ਸੀ ਉਹਨਾਂ ਨੂੰ ਚੱਕਿਆ ਤੇ ਉਹਦੇ ਨਾਲ ਕਾਫੀ ਜਿਹੜਾ ਘੱਟ ਨੁਕਸਾਨ ਹੋਇਆ। ਸੋ ਹੁਣ ਇਹ ਦੇਖੋ ਵੀ ਅੱਗ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਲੋਕ ਤਾਂ ਇਵੈਕੂਏਟ ਹੋ ਰਹੇ ਆ, ਜਿਹੜੇ ਹਜ਼ਾਰਾਂ ਲੱਖਾਂ ਜਾਨਵਰ ਮਰ ਜਾਣੇ ਆ ਉਹਨਾਂ ਵਿਚਾਰਿਆਂ ਦਾ ਹਨਾ, ਉਹਨਾਂ ਦਾ ਕੋਈ ਦੇਖਣ ਵਾਲਾ ਹੈ ਨਹੀਂ। ਸੋ ਬੜੇ ਹੀ ਖਤਰਨਾਕ ਸੀਨ ਜੇ ਤੁਸੀਂ ਵੀਡੀਓਜ਼ ਦੇਖੋ ਉਹ ਆ ਰਹੇ ਆ, ਜਿਹੜੇ ਲੋਕ ਭੱਜ ਵੀ ਰਹੇ ਆ ਕਿਉਂਕਿ ਫਾਇਰ ਟੋਰਨੇਡੋਜ਼ ਆ ਰਹੇ ਆ ਕੈਲੀਫੋਰਨੀਆ ਦੇ ਵਿੱਚ। ਜਿੱਦਾਂ ਟੋਰਨੇਡੋ ਆਉਂਦਾ ਨਾ, ਉੱਦਾਂ ਕਹਿੰਦੇ ਉਹਨੂੰ ਫਾਇਰ ਟੋਰਨੇਡੋਜ਼ ਆ, ਇੰਨੀ ਤੇਜ਼ੀ ਦੇ ਨਾਲ ਉਹ ਵੱਧਦੇ ਆ ਤੇ ਉਹਨੂੰ ਕੰਟਰੋਲ ਕਰਨਾ ਜਿਹੜਾ ਆ ਬਹੁਤ ਔਖਾ ਹੈਗਾ ਆ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਪਣੇ ਰਾਜਕਰਮਵੀਰ ਜੀ, ਅੱਗ ਲੱਗਣ ਦਾ ਕਾਰਨ ਦੂਜਾ ਜੀ, ਜਿਵੇਂ ਕਹਿੰਦੇ ਦਰਖਤ ਸੁੱਕਦੇ ਆ ਜਾਂ ਉਹ ਨਹੀਂ ਹੈਗਾ ਜੀ, ਇਹ ਅੱਗ ਲੱਗਦੀ ਹੈ ਜੀ ਘਾਹ ਜਦੋਂ ਸੁੱਕਦਾ ਨਾ ਜੀ ਬਾਅਦ ਚੋਂ ਇਹਨਾਂ ਦਿਨਾਂ ਜਾ ਕੇ। ਇਹ ਜਦੋਂ ਘਾਹ ਛੋਟਾ ਛੋਟਾ ਹੁੰਦਾ ਜੀ ਉਦੋਂ ਇਹਦੇ ਉੱਪਰ ਸਪਰੇਅ ਕੋਈ ਇੱਦਾਂ ਦਾ ਕਿਉਂ ਨਹੀਂ ਕਰਦੇ? ਇੰਨਾ ਇਹਨਾਂ ਦਾ ਪ੍ਰਬੰਧ ਆ, ਸਾਰਾ ਕੁਝ ਹੈਗਾ ਉਹਦੇ ਕਰਕੇ। ਹਾਂਜੀ ਹੁਣ ਪੰਜਾਬ ਦੀ ਗੱਲ ਆ ਜੀ, ਪੰਜਾਬ 'ਚ ਪਾਣੀ ਦਾ ਇੰਨਾ ਬੁਰਾ ਹਾਲ ਕਿਉਂ ਹੋਇਆ ਆ? ਕਿਉਂਕਿ ਉੱਥੇ ਨਾਲ ਸੜਕਾਂ ਤਾਂ ਕੱਢਤੀਆਂ ਜੀ, ਨਹਿਰ ਇੱਕ ਵੀ ਨਹੀਂ ਕੱਢੀ ਚਾਹੀਦੀ। ਜਿਹੜੀਆਂ ਕੱਚੀਆਂ ਨਹਿਰਾਂ ਸੀ ਉਹ ਵੀ ਪੱਕੀਆਂ ਕਰਤੀਆਂ। ਇਹੀ ਹਾਲ ਇੱਥੇ ਆ ਜੀ, ਇਹਨਾਂ ਨੂੰ ਸੋਰਸ ਆ ਪੈਸੇ ਦਿੰਦੀ ਆ, ਇਹ ਕੇਅਰ ਹੀ ਨਹੀਂ ਕਰਦੇ ਹੈਗੇ ਉੱਧਰ। ਜਦੋਂ ਘਾਹ ਜੰਮਦਾ ਆ ਛੋਟਾ ਛੋਟਾ ਹੁੰਦਾ ਉਦੋਂ ਇਹਨਾਂ ਤੇ ਸਪਰੇਅ ਕਿਉਂ ਨਹੀਂ ਹੁੰਦੀ? ਉਦੋਂ ਕਿਉਂ ਨਹੀਂ ਕੰਟਰੋਲ ਹੁੰਦਾ ਹੈਗਾ ਜੀ? ਫਾਇਰ ਫਾਈਟਰ ਸਭ ਕੁਛ ਹੈਗਾ, ਸਾਰਾ ਇੰਤਜ਼ਾਮ ਇਹਨਾਂ ਕੋਲ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਪ੍ਰੋਬਲਮ ਇਹ ਆ ਸ਼ੁਰੂ ਬੱਚੇ ਕੰਟਰੋਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ ਇੱਥੇ ਦੀ ਗਵਰਨਮੈਂਟ। ਸਤਿ ਸ੍ਰੀ ਅਕਾਲ ਜੀ। ਨਹੀਂ ਇੱਦਾਂ ਦੀ ਤਾਂ ਗੱਲ ਨਹੀਂ ਹੈ। ਪ੍ਰੋਬਲਮ ਇਹ ਆ ਵੀ ਅਮਰੀਕਾ ਦਾ ਏਰੀਆ ਹੀ ਬਹੁਤ ਆ, ਇਹਨੀ ਜੰਗਲ ਰੱਖੇ ਹੋਏ ਬਹੁਤ ਆ। ਇਹ ਹੁਣ ਤੁਸੀਂ ਆਪਾਂ ਪੰਜਾਬ ਦੀ ਗੱਲ ਨਹੀਂ ਕਰਨਾ ਚਾਹੁੰਦੇ, ਜੇ ਕਿਤੇ ਉੱਧਰ ਹੁੰਦੇ ਤਾਂ ਕਰਦੇ ਵੱਡੇ ਹੋਣੇ ਸੀ। ਸੋ ਇਹ ਨਹੀਂ ਗੱਲ ਹੈਗੀ। ਹੁਣ ਕਈ ਸਦਾਈ ਲੋਕ ਵੀ ਆ, ਆਪਾਂ ਜੇ ਤੁਸੀਂ ਖਬਰਾਂ ਸੁਣਦੇ ਹੀ ਆ, ਪਿਛਲੇ ਦਿਨ ਦੱਸਿਆ ਸੀ ਵੀ ਕ੍ਰਿਮੀਨੋਲੋਜੀ ਦਾ ਪ੍ਰੋਫੈਸਰ, ਕ੍ਰਿਮੀਨੋਲੋਜੀ ਦਾ ਹਨਾ, ਉਹਨ ਅੱਗ ਲਾਈ। ਫਿਰ ਇੱਥੇ ਫਰੀਮੌਂਟ ਤੋਂ ਇੱਕ ਬੀਬੀ ਆ, ਉਹ ਫੜੀ, ਉਹਨ ਅੱਗ ਲਾਈ ਹਨਾ। ਜਿਹੜੇ ਇਦਾਂ ਦੇ ਸਦਾਈ ਲੋਕ ਆ ਉਹ ਸ਼ਰਾਰਤ ਕਰਦੇ ਹੈਗੇ ਆ ਜੀ। ਨਾਲੇ ਮੈਂ ਜਿੱਦਾਂ ਇਹ ਕਹਿ ਰਿਹਾ ਸੀ, ਮੈਂ ਉਹ ਕਹਿ ਰਿਹਾ ਸੀਗਾ ਵੀ ਜਿਹੜੇ ਸੁੱਕੇ ਦਰਖਤ ਆ ਉਹ ਫਿਰ ਅੱਗ ਦੇ ਵਿੱਚ, ਅੱਗ ਤਾਂ ਸ਼ੁਰੂਆਤ ਕਿਤੋਂ ਵੀ ਹੋ ਸਕਦੀ ਹੈ, ਘਾਹ ਤੋਂ ਵੀ ਹੋ ਸਕਦੀ, ਕਿਤੋਂ ਵੀ ਹੋ ਸਕਦੀ ਹੈ। ਫਿਊਲ ਦਾ ਕੰਮ ਜਿਹੜਾ ਉਸ ਚੀਜ਼ ਦੇ ਵਿੱਚ ਸੁੱਕੀ ਲੱਕੜ ਦਾ ਕਰਦਾ, ਉਹਦਾ ਆਪਾਂ ਨੂੰ ਸਾਰਿਆਂ ਨੂੰ ਹੀ ਇਸ ਚੀਜ਼ ਦੇ ਵਿੱਚ ਪਤਾ ਹੈਗਾ ਆ। ਹੁਣ ਤੁਸੀਂ ਸਪਰੇਹਾਂ ਸਾਰੇ ਪਾਸੇ ਹੀ ਕਰੀ ਜਾਓਗੇ, ਰੋਟੀ ਦੇ ਵਿੱਚ ਜਿਹੜੇ ਅੰਨ ਦੇ ਉੱਤੇ ਸਪਰੇਅ ਨੂੰ ਲੈ ਕੇ ਤਾਂ ਆਪਾਂ ਆਲਰੇਡੀ ਪਰੇਸ਼ਾਨ ਹੈਗੇ ਆ। ਸੋ ਕਈ ਚੀਜ਼ਾਂ ਜਿਹੜੀਆਂ ਉਸ ਚੀਜ਼ ਦੇ ਵਿੱਚ ਦੇਖਣੀਆਂ ਵੀ ਜਿਹੜੀਆਂ ਨਾਲ ਦੇ ਨਾਲ ਪੈਂਦੀਆਂ ਆ। ਕੁਝ ਸਮਾਂ ਪਹਿਲਾਂ ਹਰਜੋਤ ਸਿੰਘ ਜੀ ਇਹ ਕਾਫੀ ਪ੍ਰਚਲਿਤ ਸੀਗੇ, ਹੁਣ ਉਹ ਚੀਜ਼ ਦੁਬਾਰਾ ਉਸ ਪਾਸੇ ਵੱਲ ਨੂੰ ਇਹ ਚਰਚਾ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਜਿਹੜੇ ਇੱਥੇ ਦੇ ਮੂਲ ਨਿਵਾਸੀ ਰਹਿਣ ਵਾਲੇ ਸੀਗੇ ਉਹ ਕੰਟਰੋਲਡ ਫਾਇਰਸ ਜਿਹੜੀਆਂ ਪਹਿਲੋਂ ਕਰਦੇ ਸੀ ਜੰਗਲ ਦੇ ਵਿੱਚ ਵੀ, ਤਾਂ ਜੋ ਬਾਅਦ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਵੱਡੇ ਭਾਂਬੜ ਜਿਹੜੇ ਉਹ ਨਾ ਮਚਣ। ਅਤੇ ਉਸ ਚੀਜ਼ ਦੇ ਉੱਤੇ ਇਹਨਾਂ ਨੇ ਟੋਟਲੀ ਪਹਿਲੋਂ ਇਹ ਬੈਨ ਲਾ ਲਿਆ, ਰੋਕ ਲਾਤੀ। ਯਾਰ ਇਹ ਕੀ ਐਵੇਂ ਸ਼ਦਾਈਆਂ ਵਾਲੀ ਗੱਲ ਆ। ਅਤੇ ਹੁਣ ਮੁੜ ਕੇ ਜਿਹੜੀਆਂ ਸਰਕਾਰਾਂ ਆ ਉਸ ਪਾਸੇ ਵੱਲ ਨੂੰ, ਹੁਣ ਜਿਹੜੇ ਸਾਇੰਸਦਾਨ ਆ ਉਹ ਵੀ ਉਸ ਪਾਸੇ ਵੱਲ ਨੂੰ ਕਹਿ ਰਹੇ ਆ ਵੀ ਹਾਂ ਇੱਦਾਂ ਦਾ ਜਿਹੜਾ ਕੁਛ ਕਰਨਾ ਜਿਹੜਾ ਚਾਹੀਦਾ ਆ। ਕਿਸੇ ਸਰਕਾਰ ਨੂੰ ਆਪਣੇ ਸੂਬੇ ਨੂੰ ਅੱਗ ਲਾ ਕੇ ਕੋਈ ਫਾਇਦਾ ਤਾਂ ਜਿਹੜਾ ਉਹ ਨਹੀਂ ਹੁੰਦਾ। ਇੰਨੇ ਲੋਕਾਂ ਦੇ ਲਈ ਵਿਵਸਥਾ ਕਰਨੀ, ਮਰਨੇ, ਇੰਨਾ ਕੁਛ ਇਨਫਰਾਸਟਰਕਚਰ ਆ, ਉਸ ਦੇ ਵਿੱਚ ਕੋਈ ਫਾਇਦਾ ਨਹੀਂ। ਇਹ ਕੋਈ ਉਹਨਾਂ ਦੇ ਲਈ ਸਿਆਣਪ ਵਾਲੀ ਗੱਲ ਨਹੀਂ ਹੈਗੀ ਵੀ ਉਹ ਇਹ ਚੀਜ਼ ਜਿਹੜੀ ਉਹ ਕਰਨੀ ਚਾਹੁਣਗੇ। ਅਗਲੇ ਕਾਲਰ ਨੇ ਅਭੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਆਪਣੇ ਵਿਚਾਰ ਇਹ ਦੇਣੇ ਸੀਗੇ ਵੀ ਜਿੱਦਾਂ ਹਰ ਸਾਲ ਹੀ ਹੁਣ ਇੱਕ ਤਾਂ ਨਾ ਇਹ ਮਤਲਬ ਬਣ ਹੀ ਗਿਆ ਵੀ ਅੱਗ ਲੱਗਣੀ ਹੈ, ਜਾਂ ਇੱਕ ਦੋ ਜਾਂ ਚਾਰ, ਹਰ ਵਾਰੀ ਸਾਨੂੰ ਮਾੜੀਆਂ ਖਬਰਾਂ ਮਿਲਦੀਆਂ ਰਹਿੰਦੀਆਂ। ਭਾਈ ਇਹ ਗੱਲ ਮੈਂ ਦੇਖੀ ਸੀ ਵੀ ਜੇ ਆਪਣੇ ਕੈਲੀਫੋਰਨੀਆ ਵਾਲੇ ਜਾਂ ਫਿਰ ਜਿੰਨੇ ਵੀ ਹੈਗੇ, ਮੋਸਟਲੀ ਅੱਗਾਂ ਕੈਲੀਫੋਰਨੀਆ 'ਚ ਹੁੰਦੀਆਂ, ਇਹ ਦੇਖਦੇ ਆ ਵੀ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ। ਮੁੜ ਕੇ ਇਹ ਜੰਗਲਾਂ ਨੂੰ ਜ਼ਿਆਦਾ ਹੋਵੇ ਨਾ ਵਿੱਚ ਇਹਨਾਂ ਨੂੰ ਜਿਹੜੇ ਪੌਦੇ ਜਾਂ ਬੂਟੇ ਮੈਚਿਓਰ ਹੋ ਗਏ, ਪੱਕ ਗਏ ਕਹਿ ਲਓ, ਉਹਨਾਂ ਨੂੰ ਵੱਢ ਕੇ ਵਿੱਚ ਬਿਰਲਾ ਵੱਢੀ ਜਾਣ, ਨਾਲੇ ਜੰਗਲ ਕਲੀਨ ਹੁੰਦਾ ਰਹਿੰਦਾ, ਨਾਲੇ ਕੀ ਹੁੰਦਾ ਉਹ ਤੋਂ ਇਨਕਮ ਆਉਂਦੀ ਹੈ ਇਹਨਾਂ ਨੂੰ। ਇਹ ਵੱਢ
ਹੈ ਨਹੀਂ ਗੇ, ਤੇ ਉਹ ਅੱਗ ਲਾ ਕੇ ਉਲਟਾ ਫਿਰ ਜਿਹੜੇ ਅੱਗ ਲੱਗ ਜਾਂਦੀ ਹੈ ਸਰਕਾਰੀ ਖਰਚਾ ਜਿਹੜਾ ਸਾਰਾ ਉੱਪਰ ਕਹਿਣ ਦਾ ਮਤਲਬ ਲੋਕਾਂ ਦਾ ਹੀ ਖਰਚਾ ਹੀ ਹੈ, ਜਿੱਦਾਂ ਹੁਣ ਬੁਝਾਉਣ ਤੇ ਲੱਗੇ ਹੋਏ ਆ। ਇਹ ਵੱਢਣ ਦੇ ਨਾਲ ਹੁੰਦਾ ਵੀ ਵਿੱਚ ਵਿੱਚ ਕਲੀਨ ਹੁੰਦੇ ਰਹਿਣ, ਨਾਲ ਨਾਲ ਹੀ ਦੁਬਾਰਾ ਨਵੇਂ ਬੂਟੇ ਲਾਏ ਜਾਣ। ਠੀਕ ਹੈ ਜੀ। ਬਾਕੀ ਦੂਸਰੀ ਹੈਗੀ ਆ ਵੀ ਜਿੱਦਾਂ ਹਰ ਇੱਕ ਬੰਦੇ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਤਾਂ ਇੱਕ ਵਾਰੀ ਜਿਹੜਾ ਲੋਕੀ ਪਰਵਾਹ ਨਹੀਂ ਕਰਦੇ, ਮੈਂ ਇੱਕ ਰੈਸਟੀਰੀ ਦੇ ਰੂਪ ਸੀਗਾ, ਤੇ ਇੱਕ ਨਾ ਬੰਦਾ ਆਇਆ, ਉਹਨੇ ਸਿਗਰਟ ਪੀਤੀ ਤੇ ਸਿਗਰਟ ਪੀ ਕੇ ਚੱਕ ਕੇ ਘਾਹ ਤੇ ਮਾਰੀ। ਮੈਂ ਜਾ ਕੇ ਉਹਨੂੰ ਰੋਕ ਲਿਆ, ਜਾ ਕੇ ਉਸੇ ਵੇਲੇ ਉਹਨਾਂ ਤੋਂ ਲੈ ਕੇ, ਉਹ ਸਾਲ ਕੁ ਪਹਿਲਾਂ ਦੀ ਗੱਲ ਆ, ਤੇ ਅੱਗ ਉਦੋਂ ਵੀ ਲੱਗੀ ਸੀ। ਤੇ ਮੈਂ ਉਹਨੂੰ ਸਮਝਾਇਆ, ਉਹਨੂੰ ਉਹ ਸੀਗਾ ਮੈਕਸੀਕਨ ਕਮਿਊਨਿਟੀ ਦਾ, ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀਗੀ। ਉਹਦਾ ਨਾ ਅੰਦਰ ਬਾਥਰੂਮ ਮੁੰਡਾ ਗਿਆ ਸੀਗਾ, ਉਹ ਆ ਗਿਆ, ਕਹਿੰਦਾ ਕੀ ਗੱਲ ਹੋਈ? ਮੈਂ ਕਿਹਾ ਮੇਰਾ ਡੈਡ ਆ। ਮੈਂ ਕਿਹਾ ਇਹਨੂੰ ਆਪਣੇ ਡੈਡ ਨੂੰ ਸਮਝਾ ਵੀ ਜੇ ਸਿਗਰਟ ਪੀਣੀ ਆ, ਜਿਹੜੇ ਫਿਨਿਸ਼ ਕਰ ਲਈ ਆ, ਤੈਨੂੰ ਉਹ ਪ੍ਰੋਪਰ ਜਗ੍ਹਾ ਬਣੀ ਉੱਥੇ ਸੁੱਟ ਜਾ ਗਿਆ ਨਾ, ਇਹਦਾ ਘਰ ਸਿੱਧਾ ਇੱਦਾਂ ਮੈਂ ਇਹਦੀ ਆਦਤ ਬਣੀ, ਅੱਗ ਲੱਗਦੀ ਹੈ। ਮੈਂ ਕਿਹਾ ਇਹਦੇ ਨੁਕਸਾਨ ਬਹੁਤ ਹੁੰਦਾ। ਉਹ ਅਪੋਲੋਜਾਈਜ਼ ਕਰਕੇ ਚੁੱਕ ਕੇ ਸੁੱਟ ਕੇ ਆ। ਕਹਿੰਦਾ ਮਤਲਬ ਵੀ ਲੋਕਾਂ ਨੂੰ ਚਾਹੀਦਾ ਜੇ ਕੋਈ ਬੰਦਾ ਸਿਗਰਟ ਪੀ ਕੇ ਸੁੱਟਦਾ ਹੈ ਨਾ, ਉਹਦੀ ਰਿਪੋਰਟ ਕਰੋ। ਜੇ ਰਿਪੋਰਟਿੰਗ ਹੋਊਗੀ, ਉਹਨਾਂ ਨੂੰ ਗੌਰਮੈਂਟ ਨੂੰ ਵੀ ਪ੍ਰੈਸ਼ਰ ਪਾਉਣਾ ਚਾਹੀਦਾ, ਜੇ ਤੁਹਾਨੂੰ ਸਿਗਰਟ ਵਾਲੇ ਕੋਈ ਰਿਪੋਰਟਿੰਗ ਕਰਦਾ ਐਕਸ਼ਨ ਲਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਨਹੀਂ ਹੈਗੇ। ਕਾਰ ਦਾ ਨੰਬਰ ਨੋਟ ਕਰੋ, ਉਹਨੂੰ ਪ੍ਰੋਪਰ ਉਹਨੂੰ ਫੋਲੋ ਅਪ ਕਰੋ, ਤਾਂ ਉਹਨੂੰ ਫਿਰ ਪਤਾ ਲੱਗੋ ਵੀ ਹਾਂ ਵੀ ਜੇ ਮੈਂ ਸਿਗਰਟ ਰੋਡ ਤੇ ਛੱਡਦਾ ਤਾਂ ਮੈਨੂੰ ਫੋਲੋ ਅਪ ਕਰਦੇ ਆ। ਤੇ ਲਾਸਟ ਵਿੱਚ ਭਾਜੀ ਜਿੱਦਾਂ ਸਾਡੇ ਨਾ ਕਲੀਨ ਅਪ ਹੁੰਦਾ, ਜਿੱਦਾਂ ਅਸੀਂ ਬਾਹਰਲੀਆਂ ਸਟੇਟਾਂ ਵਿੱਚ ਟਰੱਕ ਚਲਾਈਦਾ ਤੇ ਜਾਈਦਾ, ਉਹ ਲੋਕੀ ਨਾ ਕਲੀਨ ਕਰ ਦਿੰਦੇ ਰੋਡ ਦੇ ਸਾਈਡਾਂ ਦੇ, ਉਹਨਾਂ ਨੇ ਮੁਆਵਜ਼ਾ ਤੋਂ ਲਾਏ, ਪ੍ਰੋਪਰ ਕਲੀਨ ਕਰਦੇ ਆ। ਉਹਨਾਂ ਕੀ ਹੁੰਦਾ ਵੀ ਚਲੋ ਇੱਥੇ ਕੈਲੀਫੋਰਨੀਆ 'ਚ ਘਾਹ ਸੁੱਕ ਜਾਂਦਾ, ਕਲੀਨ ਵੀ ਕਰਨਗੇ, ਟਾਈਮ ਤੋਂ ਬਾਅਦ ਘਾਹ ਸੁੱਕ ਜਾਂਦਾ। ਇਹਨਾਂ ਨੂੰ ਚਾਹੀਦਾ ਸਾਈਡ ਤੇ ਸ਼ੋਲਡਰ ਦੇ ਬਾਹਰ ਇੱਕ ਸਿਕਿਉਰਿਟੀ ਪੈਨਲ ਵਾਂਗੂ ਜਾਂ ਸਟੋਨਸ ਵਗੈਰਾ ਜਾਂ ਕੋਈ ਚੀਜ਼ ਲਾਉਣੀ ਚਾਹੀਦੀ ਹੈ। ਜੇ ਕੋਈ ਬੰਦਾ ਬੇਵਕੂਫ ਸਿਗਰਟ ਸੁੱਟ ਵੀ ਗਿਆ ਨਾ, ਉਹ ਹਵਾ ਨਾਲ ਉੱਡ ਕੇ ਉਹ ਪੱਥਰਾਂ ਦੇ ਵਿੱਚ ਜਾ ਕੇ ਸਟਕ ਹੋ ਜਾਵੇ, ਤਾਂ ਕਿ ਉਹ ਫਰਦਰ ਕਿਤੇ ਅੱਗ ਲੱਗਣ ਦਾ ਕਾਰਨ ਨਾ ਬਣੇ। ਧੰਨਵਾਦ। ਥੈਂਕ ਯੂ ਜੀ। ਸੋ ਬਿਲਕੁਲ ਅਭੀ ਜੀ ਜਿਸ ਤਰ੍ਹਾਂ ਦੱਸਿਆ, ਰਾਜਕਰਮਵੀਰ ਸਿੰਘ ਜੀ ਕਹਿੰਦੇ ਪਈ, ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕਹਿੰਦੇ ਸਭ ਤੋਂ ਫਸਟ ਇਨਫੋਰਮਰਸ ਜਿਹੜੇ ਫਾਇਰ ਡਿਪਾਰਟਮੈਂਟ ਨੂੰ 911 ਨੂੰ ਹੈਗੇ ਉਹ ਟਰੱਕਰਸ ਆ। ਸੋ ਅਭੀ ਜੀ ਵੀ ਟਰੱਕ ਚਲਾਉਂਦੇ। ਸੋ ਜਿੰਨੇ ਸਾਡੇ ਟਰੱਕਰ ਵੀਰ ਆ, ਜਦੋਂ ਤੁਸੀਂ ਕਿਤੇ ਜਾਂਦੇ ਆ ਰਿਮੋਟ ਏਰੀਆ, ਕਿਤੇ ਧੂੰਆਂ ਨਿਕਲਦਾ, ਤੇ ਸਭ ਤੋਂ ਪਹਿਲਾਂ ਤੁਸੀਂ ਕਾਲ ਕਰਕੇ ਇਨਫੋਰਮ ਕਰ ਸਕਦੇ ਆ। ਤੇ ਕਹਿੰਦੇ ਵੀ ਕਰਦੇ ਵੀ ਹੈਗੇ ਆ। ਸੋ ਬਿਲਕੁਲ ਸਿਗਰਟ ਵਾਲੀ ਗੱਲ ਤਾਂ ਸਹੀ ਹੈ, ਇਕੱਲਾ ਉੱਥੇ ਨਹੀਂ ਹੈ, ਕਈ ਵਾਰ ਤੁਸੀਂ ਹਾਈਵੇ ਤੇ ਵੀ ਜਾਂਦੇ ਆ, ਲੋਕ ਪੀ ਕੇ ਬਾਹਰ ਨੂੰ ਸਿੱਟ ਦਿੰਦੇ ਆ, ਹਨਾ। ਸੋ ਇਹ ਫਾਈਨ ਹੋਣਾ ਚਾਹੀਦਾ ਚੰਗਾ, ਜਿੱਦਾਂ ਸਿੰਗਾਪੁਰ ਦੇ ਵਿੱਚ ਹੈਗਾ ਜੀ। ਬਿਲਕੁਲ। ਤੇ ਇਹ ਦਾਇਰਾ ਜਿਹੜਾ ਐਡਾ ਵੱਡਾ ਆ, ਤੇ ਪਾਪੂਲੇਸ਼ਨ ਇੰਨੀ ਕੁ ਜ਼ਿਆਦਾ ਵੱਡੀ ਆ, ਸਾਰਿਆਂ ਦੇ ਉੱਤੇ ਕਾਬੂ ਪਾਉਣਾ ਕਿਸੇ ਵੀ ਸਰਕਾਰ ਦੇ ਲਈ ਨਾਮੁਮਕਿਨ ਹੈ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਸ਼ਦਾਈ ਬੰਦਿਆਂ ਦੀ ਘਾਟ ਨਹੀਂ ਆ ਹਰ ਇੱਕ ਜਿਹੜੀ ਉਹ ਕਮਿਊਨਿਟੀ ਦੇ ਵਿੱਚ। ਤੇ ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਕਿਉਂਕਿ ਜੇ ਹੁਣ ਇਹ ਚੀਜ਼ਾਂ ਜਿਹੜੀਆਂ ਨਾ ਸਾਂਭੀਆਂ ਗਈਆਂ ਤਾਂ ਕਾਫੀ ਜਿਹੜੀ ਮੁਸ਼ਕਿਲ ਆ। ਮਸਲਾ ਇਹ ਆ ਵੀ ਡਰਾਊਟ ਆਉਣ ਦੇ ਨਾਲ ਇਹ ਭਾਂਬੜ ਜਿਹੜੇ ਉਹ ਜ਼ਿਆਦਾ ਮੱਚਦੇ ਆ। ਤੇ ਡਰਾਊਟ ਦੇ ਕਾਰਨ ਜਦੋਂ ਡਰਾਊਟ ਨਹੀਂ ਹੁੰਦੇ ਤਾਂ ਫਿਰ ਘੱਟ ਅੱਗਾਂ ਲੱਗਦੀਆਂ। ਇਹ ਸਭ ਨੂੰ ਹੀ ਜਿਹੜਾ ਇਸ ਚੀਜ਼ ਦੇ ਵਿੱਚ ਪਤਾ ਆ। ਸੋ ਵੈਸਟਰਨ ਇਸ ਟਾਈਮ ਸਟੇਟਸ ਦੇ ਵਿੱਚ ਸੋਕਾ ਇੰਨਾ ਕੁ ਜ਼ਿਆਦਾ ਭਰਮਾਰ ਦੇ ਵਿੱਚ ਹੈਗਾ, ਇੰਨਾ ਕੁ ਜ਼ਿਆਦਾ ਆ ਵੀ ਅੱਗਾਂ ਬਹੁਤ ਜ਼ਿਆਦਾ ਜਿਹੜੀਆਂ ਉਸ ਕਰਕੇ ਜਿਹੜੀਆਂ ਉਹ ਲਗਾਤਾਰ ਲੱਗ ਰਹੀਆਂ ਨੇ। ਅਗਲੇ ਕਾਲਰ ਨੇ ਰਘਬੀਰ। ਹਾਂਜੀ ਜੀ ਸਤਿ ਸ਼੍ਰੀ ਮੇਰਾ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕਹਿਣ ਦਾ ਇਹ ਮਤਲਬ ਆ ਬਈ ਹੁਣ ਤਾਂ ਮੇਨ ਆਪਣਾ ਪੁਆਇੰਟ ਕੰਟਰੋਲ ਕਰਨ ਦਾ ਵਾ ਬਈ ਜੇ ਆਪਣੀ ਪਬਲਿਕ ਤੋਂ ਹੈਲਪ ਲੈਣ, ਸਾਰੇ ਜਣੇ ਆਪਾਂ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਕਰੀਏ। ਜਿਵੇਂ ਸਾਰੇ ਘਰਾਂ ਦੇ ਆਲੇ ਦੁਆਲੇ ਪਾਣੀ ਵਾਲੇ ਪਾਈਪ ਲੱਗੇ ਹੁੰਦੇ ਆ, ਹੋਰ ਸਾਰਾ ਕੁਛ ਜਦੋਂ ਆਪਾਂ ਛੱਡ ਕੇ ਪਾਸੇ ਹੋ ਜਾਂਦੇ ਹਾਂ, ਫਿਰ ਤਾਂ ਉਹ ਆਪਣੀ ਮਰਜ਼ੀ ਨਾਲ ਗਾਂਹ ਦੀ ਗਾਂਹ ਵਧੀ ਜਾਂਦੀ ਹੈ। ਜੀ ਜੀ ਬਿਲਕੁਲ। ਸੋ ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਈਵਨ ਫਾਇਰ ਡਿਪਾਰਟਮੈਂਟਸ ਵੀ ਜਿਹੜੇ ਜਿਨ੍ਹਾਂ ਦੇ ਜ਼ਿਆਦਾ 2-2 4-4 ਏਕੜ ਜਗ੍ਹਾ ਹੁੰਦੀ ਘਰ ਦੇ ਨਾਲ, ਉਹ ਕਹਿੰਦੇ ਵੀ ਘਾਹ ਕੱਟ ਕੇ ਰੱਖੋ, ਟਰੀ ਤੁਹਾਡਾ ਜਿਹੜਾ ਆ ਆਲੇ ਦੁਆਲੇ ਘਰ ਦੇ ਉਹ ਟੱਚ ਨਹੀਂ ਹੋਣੇ ਚਾਹੀਦੇ ਤੁਹਾਡੇ ਘਰ ਨੂੰ। ਈਵਨ ਆਪਾਂ ਦੇਖਿਆ ਸੀ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਕੇ ਗਏ ਆ, ਪੈਰਾਡਾਈਜ਼ 'ਚ ਵੀ ਰਾਜਕਰਮਵੀਰ ਸਿੰਘ ਜੀ ਪਿਛਲੇ ਸਮੇਂ 'ਚ ਕਈ ਘਰ ਬਚ ਗਏ ਸੀ। ਉਹਨਾਂ ਨੇ ਆਪਣੀ ਵਾਟਰ ਹੋਜ਼ ਦੇ ਨਾਲ ਹੀ ਘਰ ਬਚਾ ਲਿਆ ਸੀ, ਪੂਰਾ ਘਰ ਨੂੰ ਪਾਣੀ ਦੇ ਨਾਲ ਉਹ ਜਿਹੜਾ ਆ ਉੱਤੇ ਸਿੱਟਦੇ ਰਹੇ ਤੇ ਘਰ ਬਚੇ। ਇਹ ਐਗਜ਼ਾਮਪਲ ਹੈਗੀ ਆ। ਸੋ ਆਪਾਂ ਨੂੰ ਵੀ ਬਿਲਕੁਲ ਕਰਨਾ ਪੈਣਾ। ਆਪਾਂ ਤੁਸੀਂ ਹੁਣ ਇਹ ਆ ਵੀ ਜਿੱਥੇ ਦੇ ਮੁਲਕ 'ਚ ਰਹਿੰਦੇ ਆ, ਜਿੱਥੇ ਖਾਂਦੇ ਆ, ਇੱਥੇ ਦਾ ਫੋਕਸ ਰੱਖਿਆ ਕਰੋ, ਪਿੱਛੇ ਜਰਾ ਘੱਟ ਰੱਖੋ। ਇੱਥੇ ਦੇਖੋ ਵੀ ਆਪਾਂ ਇਸ ਨੂੰ ਬਚਾਉਣਾ ਕਿੱਦਾਂ ਹੈਗਾ, ਸਾਡਾ ਕੀ ਯੋਗਦਾਨ ਆ। ਬਿਲਕੁਲ। ਆਲੇ ਦੁਆਲੇ ਹੁਣ ਬਹੁਤ ਸਾਰੀਆਂ ਪ੍ਰਾਈਵੇਟ ਪ੍ਰੋਪਰਟੀਜ਼ ਵੀ ਜਿਹੜੀਆਂ ਹੁੰਦੀਆਂ ਆ, ਉਹ ਕਈ ਵਾਰੀ ਘਾਹ ਜਿਹੜਾ ਉੱਥੇ ਵੱਧਦਾ ਜਾਂਦਾ ਆ, ਉਹ ਕਈ ਵਾਰੀ ਉਹ ਕਟਾਉਂਦੇ ਨਹੀਂ ਆ, ਅਤੇ ਉਹਨਾਂ ਦੇ ਵਿੱਚ ਵੀ ਕਈ ਵਾਰੀ ਅੱਗ ਜਿਹੜੀ ਉਹ ਲੱਗ ਜਾਂਦੀ। ਸੋ ਜਿੱਥੇ ਜਿੱਥੇ ਵੀ ਜਿਹਦੀ ਵੀ ਇੱਦਾਂ ਪ੍ਰੋਪਰਟੀ ਆ, ਚਾਹੇ ਜਿੱਥੇ ਉਹ ਆਪ ਰਹਿ ਰਿਹਾ ਜਾਂ ਉੱਦਾਂ ਕਿਸੇ ਨੇ ਜ਼ਮੀਨ ਖਰੀਦ ਕੇ ਰੱਖੀ ਹੋਈ ਆ, ਉਹ ਸਾਰੇ ਜਾਣੇ ਵੀ ਇਸ ਚੀਜ਼ਾਂ ਦੇ ਪ੍ਰਤੀ ਜਿਹੜਾ ਉਹ ਧਿਆਨ ਰੱਖਣਾ ਜਿਹੜਾ ਉਹ ਆਪਾਂ ਨੂੰ ਚਾਹੀਦਾ ਹੈਗਾ ਆ। ਘਾਹ ਨੇ ਤਾਂ ਹੋਣਾ ਹੀ ਹੋਣਾ ਆ, ਜਦੋਂ ਵੀ ਕਦੇ ਵੀ ਮੀਂਹ ਪੈਣੇ ਆ, ਜਦੋਂ ਵੀ ਚਾਹੇ ਥੋੜ੍ਹਾ ਪਵੇ ਚਾਹੇ ਵੱਧ ਪਵੇ, ਇਹ ਘਾਹ ਨੇ ਹੋਣਾ ਹੀ ਹੋਣਾ। ਅਤੇ ਫਿਰ ਉਹ ਤੋਂ ਜੇ ਉਹਨੇ ਸੁੱਕਣਾ ਆ ਅਤੇ ਸੁੱਕਣ ਤੋਂ ਬਾਅਦ ਦੇ ਵਿੱਚ ਉਹ ਫਿਰ ਬਰੂਦ ਹੀ ਆ ਤੁਰਿਆ ਫਿਰਦਾ। ਜਦੋਂ ਵੀ ਕਿਤੇ ਵੀ ਮਾੜੀ ਜਿਹੀ ਵੀ ਚੰਗਿਆੜੀ ਪੈਂਦੀ ਆ ਤਾਂ ਫਿਰ ਉਹ ਇਹ ਸਾਰਾ ਕੁਛ ਵਾਪਰਦਾ ਹੈ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸੁਖਵਿੰਦਰ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ ਬਹੁਤ ਵਧੀਆ ਇਨਫੋਰਮੇਸ਼ਨ ਦੇਣ ਮੇਰਾ ਇਹ ਸੀਗਾ ਵੀ ਮੈਂ ਦੇਖ ਰਿਹਾ ਵੀ 15 ਤੋਂ 2015 ਤੋਂ ਬਾਅਦ ਲੱਗਣਾ ਜ਼ਿਆਦਾ ਸ਼ੁਰੂ ਹੋਈਆਂ ਹੈਗੀਆਂ, ਪਹਿਲੇ ਤਾਂ ਇੰਨੀਆਂ ਨਹੀਂ ਲੱਗਦੀਆਂ ਸੀ ਕਰੀਆਂ। ਜੀ ਤੇ ਮੈਨੂੰ ਵੀ ਲੱਗਦਾ ਵੀ ਇਹ ਕੁਝ ਤਮਾਸ਼ਬੀਨ ਵੀ ਕੰਮ ਕਰਦੇ ਹੈਗੇ ਆ। ਤੇ ਜੀ ਉਹ ਤਾਂ ਦੱਸ ਕੇ ਹਟੇ ਹੀ ਆ ਆਪਾਂ, ਜਿਹਨੀ ਜੀ ਬਿਲਕੁਲ, ਜਿਹੜੇ ਜਾਣ ਕੇ ਵੀ ਲਾਉਣ ਵਾਲੇ ਆ ਹੈਗੇ ਆ ਜੀ, ਬਿਲਕੁਲ। ਉਹ ਕਿੰਨੇ ਪਹਿਲਾਂ ਇਹ ਨਹੀਂ ਹੈ, ਪਿਛਲੇ ਸਮੇਂ ਦੇ ਵਿੱਚ ਇਦਾਂ ਦੀਆਂ ਵੀ ਖਬਰਾਂ ਆਈਆਂ ਫਾਇਰ ਫਾਈਟਰ ਵੀ ਅੱਗਾਂ ਲਾਉਂਦੇ ਰਹੇ ਆ ਖੁਦ, ਕਿ ਸਾਡਾ ਓਵਰ ਟਾਈਮ ਹੋਵੇ। ਇਹ ਰਿਐਲਿਟੀ ਆ। ਸੋ ਇਹ ਕਮਲੇ ਬੰਦੇ ਕਈ ਹੁੰਦੇ ਹੈਗੇ ਆ ਜੀ। ਹਾਂ ਕਮਲੇ ਬੰਦੇ ਬਹੁਤ ਜ਼ਿਆਦਾ ਹੈਗੇ ਆ, ਹਰ ਕਮਿਊਨਿਟੀ 'ਚ ਹੈਗੇ ਆ। ਬਿਲਕੁਲ ਬਿਲਕੁਲ। ਲਾਸਟ ਪਿਛਲੇ ਸਾਲ ਦੀ ਜਿਹੜੀ ਹਰਜੋਤ ਸਿੰਘ ਜੀ ਅੱਗ ਸੀਗੀ, ਜਿਹੜੀ ਇੱਧਰ ਸਿਆਰਾ ਨਿਵਾੜਾ ਵਾਲੇ ਪਾਸੇ ਲੱਗੀ ਸੀਗੀ, ਆਪਣੇ ਵੱਲੇ ਤੋਂ ਜੈਂਡਰ ਰਿਵੀਲ ਪਾਰਟੀ ਕਰਨ ਗਿਆ ਸੀ ਪਰਿਵਾਰ, ਤੇ ਉਹ ਅੱਗ ਵਾਲੀ ਚੀਜ਼ ਦੇ ਨਾਲ ਜੈਂਡਰ ਰਿਵੀਲ ਕਰਨ ਲੱਗੇ ਤੇ ਉਹ ਐਸੇ ਭਾਂਬੜ ਮਚੇ ਵੀ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਏਕੜ ਆ ਉਸ ਤੋਂ ਬਾਅਦ ਦੇ ਵਿੱਚ ਉਹ ਸੜ ਗਏ। ਸੋ ਨਾ ਇਹਨਾਂ ਚੀਜ਼ਾਂ ਦੇ ਵਿੱਚ ਚੰਗਿਆੜੀ ਪਵੇ ਤਾਂ ਇਹ ਠੀਕ ਬਚੀਆਂ ਰਹਿ ਜਾਂਦੇ ਨੇ ਫੋਰੈਸਟ, ਪਰ ਜੇ ਕੋਈ ਸ਼ਰਾਰਤ ਦੇ ਵਜੋਂ ਇੱਦਾਂ ਕਰਦਾ ਆ ਤੇ ਫਿਰ ਗਾਂਹ ਤੇ ਗਾਂਹ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਵੀ ਬਹੁਤ ਮੁਸ਼ਕਿਲਾਂ ਜਿਹੜੀਆਂ ਉਹ ਫਿਰ ਆਉਂਦੀਆਂ। ਹੁਣ ਕਈ ਵਾਰੀ ਤਾਂ ਆਪਾਂ ਦੇਖਦੇ ਹਾਂ 20-20 30-30 ਫੁੱਟ ਜਿਹੜੀਆਂ ਵਿਚਕਾਰੇ ਰੋਡਸ ਵੀ ਹੁੰਦੀਆਂ ਆ ਕਈ ਫੋਰੈਸਟ ਦੇ ਵਿੱਚ, ਪਰ ਆਪਾਂ ਨੂੰ ਪਤਾ ਵੀ ਰੁੱਖ ਤਾਂ ਹੁਣ 50 60 70 ਫੁੱਟ ਜਿਹੜੇ ਉੱਚੇ ਹੋ ਜਾਂਦੇ, ਉਹ ਤੋਂ ਇੱਕ ਪਾਸੇ ਦੂਜੇ ਪਾਸੇ ਨੂੰ ਡਿੱਗ ਕੇ ਤਾਂ ਉਹ ਜਿੰਨੀ ਮਰਜ਼ੀ ਤੁਸੀਂ ਚੌੜੀ ਫਿਰ ਫਾਇਰ ਲਾਈਨ ਉੱਤੋਂ ਜ਼ਿਆਦਾ ਜਿਹੜੀ ਉਹ ਬਣਾਉਂਗੇ ਤਾਂ ਹੀ ਗੱਲ ਬਣੂਗੀ, ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਸੜਕਾਂ ਆ ਉਹਨਾਂ ਨੂੰ ਵੀ ਅੱਗਾਂ ਜਿਹੜੀਆਂ ਉਹ ਤੇਜ਼ੀ ਦੇ ਨਾਲ ਪਾਰ ਕਰ ਜਾਂਦੀਆਂ। ਨਾਲੇ ਜਦੋਂ ਤੇਜ਼ ਹਵਾਵਾਂ ਵਿੱਚ ਆ ਜਾਂਦੀਆਂ ਤੇ ਫਿਰ ਸੁੱਕਾ ਹੁੰਦਾ ਕੰਮ ਤਾਂ ਫਿਰ ਬਹੁਤ ਮੁਸ਼ਕਿਲ ਹੁੰਦੀ ਹੈ। ਤੇ ਸੋ ਬਿਲਕੁਲ ਲੇਕ ਤਾਹੋ ਏਰੀਏ ਦੇ ਵਿੱਚ ਬਹੁਤ ਸਾਰੇ ਜਿਹੜੇ ਉਹਨੀ ਹਾਈਵੇਜ਼ ਆ ਉਹ ਬੰਦ ਕੀਤੀਆਂ, ਰੋਡਸ ਜਿਹੜੇ ਹਾਈਵੇਜ਼ ਨੂੰ ਜਾਂਦੇ ਆ 50 ਦੇ ਲਾਗੇ ਵੀ ਕਈ ਜਗ੍ਹਾ ਤੋਂ ਬੰਦ ਕੀਤਾ ਗਿਆ ਆ। ਕਹਿੰਦੇ ਬਈ ਜਿਹੜਾ ਵੀ ਕੋਈ ਲੇਕ ਤਾਹੋ ਤੋਂ ਇਵੈਕੂਏਟ ਹੋ ਰਿਹਾ ਆ ਉਹਨਾਂ ਨੂੰ 89 ਨਾਰਥ ਜਿਹੜਾ ਆ ਔਰ 50 ਟੂ ਦਾ ਈਸਟ ਇਹ ਲੈਣਾ ਪੈਣਾ ਹੈ। ਸੋ ਪਲੀਜ਼ ਮੇਕ ਸ਼ੋਰ ਕਰੋ ਜਿਹੜੇ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਉਸ ਏਰੀਏ 'ਚ ਰਹਿੰਦੇ ਹੈਗੇ ਆ ਉਹਨਾਂ ਨੂੰ ਜ਼ਰੂਰ ਕਾਲ ਕਰਕੇ ਉਹਨਾਂ ਦਾ ਹਾਲ ਚਾਲ ਪੁੱਛੋ, ਕਿਸੇ ਤਰ੍ਹਾਂ ਦੀ ਉਹਨਾਂ ਨੂੰ ਜਿਹੜੀ ਹੈਲਪ ਦੀ ਜ਼ਰੂਰਤ ਆ। ਬਹੁਤਾ ਇਹੀ ਹੁੰਦਾ ਹੈ ਵੀ ਜਦੋਂ ਲੋਕਾਂ ਨੂੰ ਇਵੈਕੂਏਟ ਕੀਤਾ ਜਾਂਦਾ, ਜਿਹੜੇ ਹੋਟਲ ਮੋਟਲ ਹੁੰਦੇ ਆ ਉਹ ਲੱਭਦੇ ਨਹੀਂ ਹੈਗੇ, ਚਾਰਜ ਬਹੁਤ ਕਰਦੇ ਹੈਗੇ ਆ, ਤੇ ਬਾਕੀ ਤਾਂ ਚਲੋ ਫੂਡ ਤਾਂ ਬੰਦਾ ਹਰ ਕੋਈ ਲੈ ਹੀ ਲੈਂਦਾ ਹੈਗਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਇਹ ਜ਼ਰੂਰ ਜੇ ਕਿਸੇ ਨੇ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਹੈਲਪ ਕਰ ਰਿਹਾ ਹੈਗਾ, ਕਿਸੇ ਫਾਇਰ ਡਿਪਾਰਟਮੈਂਟ ਨਾਲ ਕੰਟੈਕਟ ਕਰ ਰਿਹਾ, ਇਨਫੋਰਮੇਸ਼ਨ ਸ਼ੇਅਰ ਕਰਨੀ ਹੋਈ ਆਪਾਂ ਜ਼ਰੂਰ ਸ਼ੇਅਰ ਕਰ ਦਾਂਗੇ, ਪਰ ਸਾਡੇ ਵੱਲੋਂ ਅਸੀਂ ਕੁਝ ਨਹੀਂ ਕਰ ਰਹੇ, ਅਸੀਂ ਤੁਹਾਡੀ ਜਿਹੜੀ ਇਨਫੋਰਮੇਸ਼ਨ ਜ਼ਰੂਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸ਼ੇਅਰ ਕਰ ਦਾਂਗੇ ਜੀ। ਆਪਣੇ ਅਗਲੇ ਕਾਲਰ ਨੇ ਅਮਰੀਕ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਈ ਇੱਕ ਤਾਂ ਯਾਨੀ ਕਿ ਜਿਹੜੇ ਕਾਰ ਵਾਲੇ ਆ ਇਹਨਾਂ ਨੂੰ ਵੀ ਇਸ ਮੈਟਰ 'ਤੇ ਕੁਛ ਨਾ ਕੁਛ ਬੋਲਣਾ ਚਾਹੀਦਾ ਜਾਂ ਕੋਈ ਸਟੱਡੀ ਕਰਨੀ ਚਾਹੀਦੀ ਆ। ਉੱਦਾਂ ਤਾਂ ਵਹੀਕਲ ਦੇ ਪੋਲਿਊਸ਼ਨ ਦੇ ਉੱਤੇ ਤਾਂ ਇਹ ਬਹੁਤ ਰੌਲਾ ਪਾਉਂਦੇ ਹੈਗੇ ਆ, ਅਤੇ ਇਸ ਪਾਸੇ ਦੂਜਾ ਇਹ ਟਾਈਮ ਹੈਗਾ ਗਵਰਨਰ ਦੀ ਰੀਕਾਲ ਦਾ, ਅਤੇ ਗਵਰਨਰ ਦੀ ਮਿਸਮੈਨੇਜਮੈਂਟ ਚਾਹੇ ਉਹ EDD ਦੇ ਫਰੰਟ 'ਤੇ ਹੋਵੇ ਅਤੇ ਚਾਹੇ ਉਹ ਆ ਫੋਰੈਸਟ ਫਾਇਰਸ ਹੋਣ, ਅਤੇ ਇਸ ਬਾਰੇ ਵੀ ਹੁਣ ਲੋਕਾਂ ਨੂੰ ਸੋਚ ਕੇ ਹੀ ਵੋਟ ਕਰਨਾ ਚਾਹੀਦਾ। ਜੀ ਬਿਲਕੁਲ, ਥੈਂਕ ਯੂ ਅਮਰੀਕ ਜੀ, ਧੰਨਵਾਦ ਜੀ। ਜੀ ਅਗਲੇ ਕਾਲਰ ਨੇ ਗਵਰਨਰ ਦੀ ਇਲੈਕਸ਼ਨ ਵੀ ਆ ਬਿਲਕੁਲ 14 ਤਰੀਕ ਨੂੰ ਆ ਜੀ। ਸੋ ਜਿਨ੍ਹਾਂ ਨੂੰ ਬੈਲਟ ਆਏ ਆ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣਾ ਫੈਸਲਾ ਉਹ ਆਪਣੇ ਮਤ ਪੱਤਰ ਦੇ ਵਿੱਚ ਤੁਸੀਂ ਯੈਸ ਨੋ ਕਰਕੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਆ ਕਰਕੇ ਤੇ ਉਹ ਤੁਸੀਂ ਜ਼ਰੂਰ ਕਰ ਲਓ। ਬੂਟਾ ਸਿੰਘ ਜੀ। ਹਾਂਜੀ ਰਾਜਕਰਵੀਰ ਜੀ ਤੇ ਬਾਈ ਜੀ ਹਰਜੋਤ ਸਿੰਘ ਖਾਲਸਾ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਉਹ ਪਹਿਲਾਂ ਤਾਂ ਜਿਵੇਂ ਬਾਈ ਜੀ ਕਹਿੰਦੇ ਨਾ ਵੀ ਕਮਲੇ ਹੁੰਦੇ ਬਥੇਰੇ, ਉਹ ਤਾਂ ਖਾਣ ਆਪਣੇ ਪਹਿਲਾਂ ਹੀ ਬਣੀ ਆ ਵੀ ਕਮਲਾ ਨਾ ਮਰੇ ਕਮਲੇ ਦੀ ਮਾਂ ਮਰੇ ਜਿਹੜੀ ਹੋਰ ਨਾ ਕੋਈ, ਤੇ ਇਹਦਾ ਸਮਾਤੀ ਬਖਸ਼ੇ ਜਿਹਾ ਨੂੰ ਤਾਂ। ਬਾਕੀ ਚੱਕੇ ਆ ਬਾਈ ਜੀ ਵੀ ਜਿਹੜਾ ਆਪਣਾ ਹੈਗਾ ਨਾ, ਜਿਵੇਂ ਬਾਈ ਜੀ ਨੇ ਪਹਿਲਾਂ ਸੁਝਾਅ ਦਿੱਤਾ ਸੀਗਾ ਉਹ ਸਾਰਿਆਂ ਤੋਂ ਬੈਟਰ ਹੈ ਵੀ ਜਿਹੜੀ ਜਗ੍ਹਾ ਰੱਖੀ ਜਾਵੇ ਉਹਨਾਂ ਦੇ ਵਿੱਚ ਉਹਨਾਂ ਤੋਂ ਕੱਟ ਕੇ, ਤੇ ਜਿਹੜੇ ਕਹਿੰਦੇ ਆ ਗਲੋਬਲ ਵਾਰਮਿੰਗ ਵਾਲੇ, ਤੇ ਉਦੋਂ ਜ਼ਿਆਦਾ ਤਾਂ ਦਰਖਤ ਬਚ ਸਕਦੇ ਜਿੰਨੇ ਕੱਟੇ ਜਾਣਗੇ ਉਹ ਜਗ੍ਹਾ ਬਣਾਉਣ ਵਾਸਤੇ, ਖਾਲੀ ਵਿੱਚ ਰੱਖਣ ਵਾਸਤੇ ਜੀ। ਮੇਰਾ ਤਾਂ ਇਹੀ ਸੁਝਾਅ ਸੀ, ਉਹ ਬੈਟਰ ਹੈ ਸਗੋਂ ਦੀ। ਜ਼ਿਆਦਾ ਘਰ ਸੜਦੇ ਆ, ਕਿੰਨਾ ਨੁਕਸਾਨ ਹੁੰਦਾ, ਪੈਸੇ ਦਾ ਨੁਕਸਾਨ ਹੁੰਦਾ, ਜਾਨਵਰਾਂ ਦਾ ਨੁਕਸਾਨ, ਉਹ ਬੈਟਰ ਸਾਰਿਆਂ ਨਾਲੋਂ ਬਹੁਤ ਵਧੀਆ। ਇੰਨਾ ਹੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਫਤਿਹ। ਸੋ ਮੇਨ ਰੀਜ਼ਨ ਤਾਂ ਬੂਟਾ ਸਿੰਘ ਜੀ ਇਹੀ ਆ ਵੀ ਡਰਾਊਟ ਬਹੁਤ ਜ਼ਿਆਦਾ ਹੋਇਆ ਆ, ਪਰ ਜਿਸ ਤਰ੍ਹਾਂ ਤੁਸੀਂ ਦੱਸਦੇ ਹੀ ਆ PG&E ਕਰਕੇ ਵੀ ਅੱਗਾਂ ਲੱਗੀਆਂ ਸੀਗੀਆਂ, ਉਹਨਾਂ ਨੇ ਬਹੁਤ ਕਿੰਨੇ 100 ਫੁੱਟ ਤੱਕ ਪੂਰੇ ਕੱਟਿਆ ਹੀ ਹੁੰਦਾ। ਹੁਣ ਤੁਸੀਂ ਦੇਖੋ ਕਈ ਵਾਰ ਤੁਸੀਂ ਤਾਂ ਟਰੱਕ ਦੇ ਉੱਤੇ ਜੇ ਆਓ ਤਾਂ ਦੇਖ ਸਕਦੇ ਹੋ ਦੂਰ ਤੱਕ। ਜੀ ਗੁਰਪ੍ਰੀਤ। ਹਾਂਜੀ ਦੋਵਾਂ ਵੀਰਾਂ ਸਤਿ ਸ਼੍ਰੀ ਅਕਾਲ।
ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਾਈ ਜੀ 4 ਕਾਲਰ ਪਹਿਲਾਂ ਆਪਣੇ ਬਾਈ ਜੀ ਰੰਧਾਵਾ ਸਾਹਿਬ ਬੋਲ ਕੇ ਗਏ ਨੇ, ਬੜੇ ਸੁਲਝੇ ਪਰਸਨ ਨੇ ਜੀ, ਗੁਰਸਿੱਖ ਬੰਦੇ ਨੇ। ਇਹਨਾਂ ਨੂੰ ਇੱਕ ਬੇਨਤੀ ਕਰਨੀ ਜੀ, ਇਹ ਮਹਾਰਾਜ ਦੇ ਤਾਬੇ ਜਰਾਬਾਂ ਪਾ ਕੇ ਬਹਿੰਦੇ ਆ ਜੀ, ਇਹਨਾਂ ਦੇ ਜਰਾਬਾਂ ਪਾ ਕੇ ਮਹਾਰਾਜ ਭਾਜੀ ਤਾਬੇ ਆਪਾਂ ਬਹਿੰਦੇ ਆ। ਇਸ ਇਸ਼ੂ ਤੇ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ, ਆਪਾਂ ਸਿਰਫ ਫਾਇਰ ਦੇ ਉੱਤੇ ਹੀ ਗੱਲਬਾਤ ਕਰ ਰਹੇ ਹੈਗੇ ਆ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਸੋ ਆਪਾਂ ਇਦਾਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ। ਸੋ ਬਿਲਕੁਲ ਗੱਲ ਤੁਹਾਡੀ ਸਹੀ ਆ, ਨਹੀਂ ਹੋਣਾ ਚਾਹੀਦਾ। ਇਹਦੇ ਉੱਤੇ ਆਪਾਂ ਬਾਅਦ ਚ ਗੱਲ ਕਰਾਂਗੇ। ਪਰ ਕਈ ਕਿਸੇ ਨੂੰ ਹੈਲਥ ਇਸ਼ੂ ਵੀ ਹੋ ਸਕਦਾ, ਕਈ ਵਾਰੀ ਹੈਲਥ ਜਿਹੜੇ ਡਾਇਬੀਟਿਕ ਹੁੰਦੇ ਆ ਨਾ, ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਜਰਾਬ ਪਾ ਕੇ ਰੱਖੋ। ਸੋ ਇਹ ਨਾ ਕਰੋ, ਆਪਾਂ ਫੋਕਸ ਸਿਰਫ ਇਹਦੇ ਤੇ ਹੀ ਰੱਖੀਏ ਵੀ ਆਪਾਂ ਹੈਲਪ ਕਿੱਦਾਂ ਕਰ ਸਕਦੇ ਆ। ਜੀ ਜੀ ਅਗਲੇ ਕਾਲਰ ਨੇ ਢਿੱਲੋਂ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਜਿਸ ਤਰ੍ਹਾਂ ਹਰਜੋਤ ਸਿੰਘ ਨੇ ਦੱਸਿਆ ਵੀ ਉਹ ਠੀਕ ਹੈ ਆ, 50% ਜਿਹੜੇ ਆ ਬੰਦੇ ਅੱਗਾ ਲਾਉਂਦੇ ਆ। ਦੂਸਰਾ, ਕੈਲੀਫੋਰਨੀਆ ਦਾ ਏਰੀਆ ਬਹੁਤ ਵੱਡਾ ਆ, ਪਹਾੜੀ ਏਰੀਆ ਆ, ਉੱਥੇ ਕੰਟਰੋਲ ਕਰਨਾ ਬੜਾ ਔਖਾ ਆ। ਕਿਉਂ? ਏਰੀਆ ਜ਼ਿਆਦਾ ਵੱਡਾ ਆ, ਪਹਾੜੀ ਆ, ਜਿੱਧਰ ਵੀ ਅੱਗਾਂ ਲੱਗਦੀਆਂ ਪਹਿਲਾਂ ਪਹਾੜੀਆਂ 'ਚ ਲੱਗਦੀਆਂ, ਉੱਥੋਂ ਕੰਟਰੋਲ ਕਰਨਾ ਬਹੁਤ ਔਖਾ ਆ। ਗੌਰਮੈਂਟ ਦਾ ਕੋਈ ਕਸੂਰ ਨਹੀਂ, ਬੰਦਿਆਂ ਦਾ ਕਸੂਰ ਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਦੇਖੋ ਵੀ ਜੇ ਕੈਲੀਫੋਰਨੀਆ ਦਾ ਹੁਣ ਤਾਂ ਚਲੋ ਅੱਗਾਂ ਲੱਗੀਆਂ, ਵੈਦਰ ਲੈ ਲਓ ਕਿ ਇੱਥੇ ਦਾ এনवायरमेंट ਇੰਨਾ ਕਲੀਨ ਆ, ਪਾਣੀ ਇੰਨਾ ਕਲੀਨ ਆ, ਉਹ ਇੰਨੇ ਟਰੀਆਂ ਕਰਕੇ ਹੀ ਹੈਗਾ ਆ। ਤੇ ਨਹੀਂ ਤਾਂ ਇੰਨਾ ਕੁਛ ਨਾ ਹੋਵੇ। ਪਰ ਇਹ ਆ ਵੀ ਨਾਲੇ ਪਤਾ ਕੀ ਆ, ਜਦੋਂ ਹਰਜੋਤ ਸਿੰਘ ਜੀ ਤੁਸੀਂ ਜਦੋਂ ਸ਼ੁਰੂਆਤ ਕਰ ਲੈਂਦੇ ਨਾ ਕਿਸੇ ਚੀਜ਼ ਦੀ ਕਟਿੰਗ ਕਰਨ ਦੇ ਲਈ, ਕੱਟ ਕਰਨ ਦੇ ਲਈ, ਕਿਉਂਕਿ ਪਾਲਿਸੀ ਤਾਂ ਜਿਹੜੀਆਂ ਬੜੀਆਂ ਬਣਾਉਂਦੇ ਨੇ, ਬੜੀਆਂ ਰਹਿੰਦੀਆਂ ਨੇ, ਮਿਸਯੂਜ਼ ਉਸ ਦੇ ਵਿੱਚ, ਲੂਪ ਹੋਲਸ, ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਹੀ ਆ ਵੀ ਕਿੱਦਾਂ ਵਰਤਦੇ ਆ। ਹੁਣ ਐਮਾਜ਼ੋਨ ਰੇਨ ਫੋਰੈਸਟ ਆ, ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਆ ਉਹ ਜੰਗਲਾਤ ਹੈਗੇ ਆ, ਉਹਨਾਂ ਦਾ ਕਿੰਨਾ ਇਲਾਕਾ ਆਲਰੇਡੀ ਮਿਲੀਅਨਸ ਦੇ ਏਕੜਸ ਦੇ ਹਿਸਾਬ ਦੇ ਨਾਲ ਐਵਰੀ ਈਅਰ ਜਿਹੜੇ ਆ ਉਸ ਦੀ ਕਟਿੰਗ ਕਰ ਰਹੇ ਆ ਲੌਗਿੰਗ ਵਾਸਤੇ। ਜਦੋਂ ਫਿਰ ਹੁਣ ਪੰਜਾਬ ਦੇ ਵਿੱਚ ਇੱਕ ਅੱਧਾ ਜੰਗਲ ਬਚਿਆ ਆ, ਉਹਦੀ ਵੀ ਵੱਢਣ ਨੂੰ ਜਿਹੜਾ ਉਹ ਫਿਰਦੇ ਹੈਗੇ ਆ। ਅਤੇ ਆਪਾਂ ਦੇਖਾਂਗੇ ਵੀ ਜਾਣਾ ਕਿੱਧਰ ਆ ਭਾਈ। ਹੁਣ ਰੁੱਖ ਤਾਂ ਜਿਹੜੇ ਉਹ ਚਾਹੀਦੇ ਹੀ ਚਾਹੀਦੇ ਆ। ਨਾਲੇ ਹੁਣ ਪਾਪੂਲੇਸ਼ਨ ਦੀ ਗਰੋਥ ਇੱਦਾਂ ਹੈ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਉਹ ਜਾ ਰਹੇ। ਹੁਣ ਪੈਰਾਡਾਈਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਸ ਦਾ ਮੁੱਖ ਕਾਰਨ ਕੀ ਸੀਗਾ? ਲੋਕ ਉੱਥੇ ਜ਼ਿਆਦਾ ਮਰਨ ਦੇ, ਅੱਗਾਂ ਲੱਗਦੀਆਂ ਲੋਕ ਪਰ ਨਿਕਲ ਜਾਂਦੇ ਆ, ਬਚ ਜਾਂਦੇ ਰਹੇ ਆ। ਉੱਥੇ ਅੱਗ ਲੱਗਣ ਦਾ ਕਾਰਨ ਕੀ ਸੀਗਾ? ਇੱਕ ਹੀ ਰੋਡ ਜਾਂਦੀ ਸੀ, ਉਹੀ ਰੋਡ ਜਾਣ ਨੂੰ ਸੀ, ਉਹੀ ਰੋਡ ਆਉਣ ਨੂੰ ਸੀਗੀ। ਇਨਗ੍ਰੈਸ ਅਤੇ ਜਿਹੜੀ ਇਗ੍ਰੈਸ ਹੁੰਦੀ ਆ ਉਹ ਬਹੁਤ ਉਸ ਦੇ ਵੈਲ ਪਲੈਨਡ ਨਹੀਂ ਸੀਗਾ, ਬੈਡਲੀ ਪਲੈਨਡ ਸੀਗਾ। ਸੋ ਉਹਦੇ ਕਰਕੇ ਫਿਰ ਜਿਹੜੀਆਂ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਅੱਗਾਂ ਆ ਉਹ ਤੇਜ਼ੀ ਦੇ ਨਾਲ ਫੈਲਦੀਆਂ। ਹੁਣ ਆਪਾਂ ਦੇਖਦੇ ਹਾਂ ਜਦੋਂ ਕਿਤੇ ਇੱਥੇ ਸਟੋਰ, ਰੈਸਟੋਰੈਂਟ ਜਾਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਅੱਗ ਲੱਗਦੀ ਆ, ਕਿੱਡੀ ਜਲਦੀ ਨਾਲ ਦੇ ਜਿਹੜੀਆਂ ਹੁੰਦੀਆਂ ਆ ਦੁਕਾਨਾਂ, ਉਹਨਾਂ ਤੱਕ ਉਹ ਅੱਗ ਨੂੰ ਜਿਹੜੀ ਉਹ ਫੈਲਦੀ ਜਾਂਦੀ ਆ। ਸੋ ਰਾਈਟ ਨਾਓ ਜਿਹੜਾ ਜੀ ਸਿਚੁਏਸ਼ਨ ਉੱਥੇ ਲੇਕ ਤਾਹੋ ਦੀ ਤਾਂ ਇਹ ਆ ਵੀ ਉੱਥੇ ਫਾਇਰ ਟੋਰਨੇਡੋਜ਼ ਆ ਰਹੇ ਆ, ਇੰਨੀ ਤੇਜ਼ੀ ਦੇ ਨਾਲ ਉਹ ਅੱਗ ਫੈਲ ਰਹੀ ਆ, ਕੰਟਰੋਲ ਹੀ ਨਹੀਂ ਹੋ ਰਹੀ। ਸੋ ਇੱਕ ਵਾਰੀ ਫਿਰ ਆਪਣੇ ਟਰੱਕਰ ਵੀਰ ਵੀ ਬਹੁਤ ਉੱਧਰ ਜਾਂਦੇ ਆ। ਜੇ ਕੋਈ ਉੱਥੋਂ ਨਿਕਲ ਵੀ ਰਿਹਾ ਹੈਗਾ ਆ, ਬੜੇ ਧਿਆਨ ਦੇ ਨਾਲ, ਕਿਉਂਕਿ ਰਸਤੇ ਜਿਹੜੇ ਆ ਬਹੁਤ ਹੀ ਜਿਹੜੇ ਆ ਖਤਰਨਾਕ ਬਣੇ ਹੋਏ ਹੈਗੇ। ਜੇ ਤੁਸੀਂ ਕਿਤੇ 50 ਤਾਂ ਆਲਰੇਡੀ ਹਰਜੋਤ ਸਿੰਘ ਜੀ ਪਿਛਲੇ ਕਈ ਦਿਨਾਂ ਤੋਂ ਕੁਛ ਉਸ ਇਲਾਕੇ ਦੇ ਵਿੱਚ ਜਿੱਥੇ ਕੈਲਡਰ ਫਾਇਰ ਸੀਗੀ, ਜਿੱਥੇ ਧੂੰਆਂ ਇੰਨਾ ਕੁ ਜ਼ਿਆਦਾ ਆ, ਉਸ ਨੂੰ ਜਿਹੜਾ ਉਹਨਾਂ ਨੇ ਬੰਦ ਕਰਕੇ ਜਿਹੜਾ ਉਹ ਰੱਖਿਆ ਹੈਗਾ। ਸੋ ਤੁਹਾਨੂੰ ਡੀਟੂਅਰ ਜਿਹੜਾ ਉਹ ਦੇਖਣਾ ਪਊਗਾ ਵੀ ਕਿਹੜੇ ਪਾਸੋਂ ਦੀ ਜਾਣਾ ਆ। ਅਤੇ ਹਰਜੋਤ ਸਿੰਘ ਜੀ, ਇਹ ਕੈਲੀਫੋਰਨੀਆ ਅੱਗਾਂ ਤੋਂ ਇਲਾਵਾ ਜੇ ਦੱਸਦੇ ਜਾਈਏ, ਅੱਜ ਕੱਲ੍ਹ ਜਿਹੜਾ ਅਮਰੀਕਾ ਦੇ ਜਿਹੜੇ ਦੂਜੇ ਪਾਸੇ ਉੱਥੇ ਹਰੀਕੇਨ ਦੀ ਦਸਤਕ ਜਿਹੜੀ ਉਹ ਹੋਈ ਆ ਲੂਜ਼ੀਆਨਾ ਦੇ ਵਿੱਚ। ਅਤੇ ਬੜੀ ਜਿਹੜਾ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਹਰੀਕੇਨ ਆਈਡਾ ਆ, ਉਸ ਨੇ ਲੂਜ਼ੀਆਨਾ ਦੇ ਉੱਤੇ ਜਿਹੜੀ ਆ ਉਹ ਲੈਂਡਫਾਲ ਕੀਤੀ ਆ। 100 ਮੀਲ ਫੀ ਰਫ਼ਤਾਰ ਪ੍ਰਤੀ ਘੰਟੇ ਦੀ ਜਿਹੜੀ ਆ ਰਫ਼ਤਾਰ ਦੇ ਨਾਲ ਉਹ ਉੱਥੇ ਹਵਾਵਾਂ ਸੀਗੀਆਂ। ਪਾਣੀ ਜਿਹੜਾ ਉਹ ਚੜ੍ਹ ਕੇ ਆ ਗਿਆ। ਬਹੁਤ ਬੇਹਤਾਸ਼ਾ ਜਿਹੜਾ ਮੀਂਹ ਜਿਹੜਾ ਉੱਥੇ ਪਿਆ ਆ। ਹੁਣ ਲੇਟੈਸਟ ਖਬਰਾਂ ਦੇ ਮੁਤਾਬਕ ਇੱਕ ਜਾਣੇ ਦੀ ਮੌਤ ਕਨਫਰਮਡ ਦੱਸੀ ਗਈ ਆ। 1 ਮਿਲੀਅਨ ਲੋਕ ਜਿਹੜੇ ਇਸ ਟਾਈਮ ਬਿਜਲੀ ਤੋਂ ਬਗੈਰ ਨੇ। ਵੱਡੀਆਂ ਟਰਾਂਸਮਿਸ਼ਨ ਲਾਈਨਸ, ਰੁੱਖ ਜਿਹੜੇ ਆ ਉਹ ਸਾਰੇ ਡਿੱਗੇ ਨੇ। ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਆ। ਅਤੇ ਹੁਣ ਜਿਹੜੇ ਰੈਸਕਿਊ ਐਫਰਟਸ ਆ, ਰਾਹਤ ਦੇ ਜਿਹੜੇ ਐਫਰਟਸ ਆ ਉਹ ਚੱਲ ਰਹੇ ਨੇ। ਲੂਜ਼ੀਆਨਾ ਦੇ ਗਵਰਨਰ ਜੌਨ ਬੈਲ ਜਿਹੜੇ ਆ ਉਹ ਕਹੇ ਨੇ। ਸੋ ਇਹ ਹੁਣ ਜਦੋਂ ਸਰਚ ਐਂਡ ਰੈਸਕਿਊ ਐਫਰਟਸ ਚੱਲਣੇ ਨੇ, ਇਹ ਮਰਨ ਵਾਲਿਆਂ ਦੀ ਸੰਖਿਆ ਵੱਧ ਵੀ ਸਕਦੀ ਆ। ਪਰ ਆਪਾਂ ਇਹੀ ਅਰਦਾਸ ਕਰੀਏ ਵੀ ਉਹ ਨਾ ਹੀ ਨੌਬਤ ਜਿਹੜੀ ਉਹ ਆਵੇ। ਪਰ ਆਪਾਂ ਨੂੰ ਪਤਾ ਹੀ ਆ ਵੀ ਕੀ ਬਣਦਾ ਆ। ਸਾਊਥ ਈਸਟ ਲੂਜ਼ੀਆਨਾ ਇਸ ਟਾਈਮ ਕਹਿੰਦੇ ਸਾਰੇ ਦਾ ਸਾਰਾ ਹੀ ਤਕਰੀਬਨ ਉਹ ਬਿਜਲੀ ਤੋਂ ਬਗੈਰ ਹੈਗਾ ਆ। 8 ਜਿਹੜੀਆਂ ਮੁੱਖ ਉੱਥੋਂ ਦੀਆਂ ਟਰਾਂਸਮਿਸ਼ਨ ਲਾਈਨਸ ਆ,
ਜਿਹੜੀ ਬਿਜਲੀ ਉਹ ਉਸ ਤੱਕ ਪਹੁੰਚਾਉਂਦੀਆਂ ਆ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਉੱਥੇ ਟੁੱਟ ਗਈਆਂ ਹੈਗੀਆਂ ਆ। ਅਤੇ ਕਹਿੰਦੇ ਕਈ ਹਫ਼ਤੇ ਲੱਗਣੇ ਆ ਉੱਥੇ ਇਸ ਬਿਜਲੀ ਨੂੰ ਚਾਲੂ ਕਰਦਿਆਂ। ਅਤੇ ਹੁਣ ਦੇਖੋ ਜਦੋਂ ਪਾਣੀ ਖੜ੍ਹ ਜਾਂਦਾ ਆ ਅਤੇ ਉਹ ਬਿਮਾਰੀ ਦਾ ਘਰ ਜਿਹੜਾ ਉਹ ਬਣ ਜਾਂਦਾ ਆ। ਬਹੁਤ ਸਾਰੇ ਬਜ਼ੁਰਗ ਜਿਹੜੇ ਉਹ ਫਸੇ ਹੋਣਗੇ, ਬਹੁਤ ਸਾਰੇ ਬੱਚੇ, ਨੌਜਵਾਨ, ਹੋਰ ਹਰ ਤਰ੍ਹਾਂ ਦੇ ਜਿਹੜੇ ਆ ਔਰਤਾਂ ਜਿਹੜੀਆਂ ਆ ਉਹ ਇਸ ਚੀਜ਼ ਹੜ੍ਹਾਂ ਦੇ ਵਿੱਚ ਜਿਹੜੇ ਉਹ ਹੁਣ ਫਸੇ ਹੋਣਗੇ। ਸੋ ਲਗਾਤਾਰ ਹਰੀਕੇਨਸ ਜਿਹੜੇ ਉੱਥੇ ਆ ਰਹੇ, 5200 ਨੈਸ਼ਨਲ ਗਾਰਡ ਫੈਡਰਲ ਤੌਰ ਦੇ ਉੱਤੇ ਐਕਟੀਵੇਟ ਲੂਜ਼ੀਆਨਾ, ਮਿਸੀਸਿਪੀ, ਟੈਕਸਸ ਅਤੇ ਐਲਾਬਾਮਾ ਦੇ ਵਿੱਚ ਕੀਤੇ ਗਏ ਆ, ਤਾਂ ਜੋ ਉਹਨਾਂ ਦੀ ਉੱਥੇ ਮਦਦ ਜਿਹੜੀ ਆ ਉਹ ਕੀਤੀ ਜਾਵੇ। US ਕੋਸਟ ਗਾਰਡ ਨੇ ਜਿਹੜੀਆਂ ਓਵਰ ਫਲਾਈਟਸ ਜਿਹੜੀਆਂ ਉਹ ਕੀਤੀਆਂ, ਉੱਤੋਂ ਉਡਾਨਾਂ ਭਰ ਕੇ ਦੇਖਿਆ ਵੀ ਕਿੱਥੇ ਜ਼ਿਆਦਾ ਮਦਦ ਦੀ, ਕਿੱਥੇ ਪਹਿਲੋਂ ਰੈਸਕਿਊ ਜਿਹੜਾ ਉਹ ਕਰਨ ਦੀ ਜ਼ਰੂਰਤ ਆ। ਰਾਸ਼ਟਰਪਤੀ ਜਿਹੜਾ ਹੈਗਾ ਆ ਉਹ ਵੀ ਕਹਿੰਦੇ ਆ ਵੀ ਅੱਜ ਦੁਪਹਿਰੋਂ ਬਾਅਦ ਹਰੀਕੇਨ ਆਈਡਾ ਦੇ ਰਿਲੀਫ ਐਫਰਟਸ ਦੇ ਉੱਤੇ ਜਿਹੜੇ ਆ ਉਹ ਮੁਲਕ ਨੂੰ ਜਿਹੜਾ ਉਹ ਦੱਸਣਗੇ। ਜੀ ਬਿਲਕੁਲ, ਕੁਝ ਕੁ ਹੋਰ ਖਬਰਾਂ ਆਪਾਂ ਸਾਂਝੀਆਂ ਕਰਨੀਆਂ। US ਨੂੰ ਯੂਰਪੀਅਨ ਯੂਨੀਅਨ ਨੇ ਜਿਹੜੇ ਵੀ ਬੰਦੇ ਅਮਰੀਕਾ ਤੋਂ ਯੂਰਪ ਦੇ ਵਿੱਚ ਜਾ ਰਹੇ ਆ, ਉਹ ਕਹਿੰਦੇ ਫਿਰ ਅਸੀਂ ਹੁਣ ਬੰਦ ਕਰਨ ਜਾ ਰਹੇ ਹਾਂ। ਯੂਰਪ ਵਾਲੇ ਕਹਿੰਦੇ ਵੀ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਕੇਸਿਸ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਇਹਨੂੰ ਦੇਖਦੇ ਹੋਏ ਉਹਨਾਂ ਨੇ ਅਮਰੀਕਾ ਤੋਂ ਜਿਹੜੇ ਵੀ ਕੋਈ ਵਿਜ਼ਿਟ ਕਰਨ ਜਾਊਗਾ USA, ਉਹਨਾਂ ਦੇ ਲਈ ਬੰਦ ਕਰ ਦਿੱਤਾ ਆ। ਅਸੈਂਸ਼ੀਅਲ ਸਿਰਫ ਜਿਹੜੇ ਵਰਕਰਸ ਆ ਉਹਨਾਂ ਨੂੰ ਹੀ ਅਲਾਓ ਕੀਤਾ ਜਾਊਗਾ। ਜੇ ਪਰ ਡੇਲੀ ਦੇ ਹਿਸਾਬ ਨਾਲ, ਹਰ ਰੋਜ਼ ਦੇ ਹਿਸਾਬ ਨਾਲ ਆਪਾਂ ਕੇਸਾਂ ਦੀ ਗਿਣਤੀ ਦੱਸਦੇ ਜਾਈਏ, ਜਨਵਰੀ 2021 ਦੇ ਵਿੱਚ 2,58,000 ਹਰ ਰੋਜ਼ ਕਰੋਨਾ ਵਾਇਰਸ ਦੇ ਕੇਸ ਆ ਰਹੇ ਸੀ। ਮੁੜ ਕੇ ਹੁਣ ਫਿਰ ਅਗਸਤ ਦੇ ਵਿੱਚ ਹਰ ਰੋਜ਼ 1,60,000 ਦੇ ਕਰੀਬ ਜਿਹੜੇ ਕੇਸ ਆ ਕਰੋਨਾ ਵਾਇਰਸ ਦੇ ਪੋਜ਼ਿਟਿਵ ਦੇ ਆ ਰਹੇ ਆ। ਬਹੁਤ ਸਾਰੀਆਂ ਸਟੇਟਾਂ 'ਚ ਲੋਕ ਵੈਕਸੀਨ ਨਹੀਂ ਲਵਾ ਰਹੇ। 50% ਤੋਂ ਘੱਟ ਲੋਕਾਂ ਨੇ ਸਾਊਥ ਕੈਰੋਲੀਨਾ, ਲੂਜ਼ੀਆਨਾ ਅਤੇ ਟੈਕਸਸ ਦੇ ਵਿੱਚ ਟੀਕੇ ਲਵਾਏ ਹੈਗੇ ਆ। ਅਤੇ 4 ਸਟੇਟਾਂ ਦੇ ਵਿੱਚ ਹਸਪਤਾਲ ਜਿਹੜੇ ਆ ਉਹ ਕਹਿੰਦੇ ਵੀ ਪੂਰੀ ਤਰ੍ਹਾਂ ਭਰੇ ਹੋਏ ਆ। ਆਕਸੀਜਨ ਦੀ ਵੀ ਉਹਨਾਂ ਨੂੰ ਘਾਟ ਮਹਿਸੂਸ ਹੋ ਰਹੀ ਹੈਗੀ ਆ। ਇਹਨਾਂ ਜਿਹੜੀਆਂ ਸਟੇਟਾਂ ਫਲੋਰੀਡਾ, ਸਾਊਥ ਕੈਰੋਲੀਨਾ, ਟੈਕਸਸ ਅਤੇ ਲੂਜ਼ੀਆਨਾ ਦੇ ਵਿੱਚ ਆਕਸੀਜਨ ਤੋਂ ਉਹ ਕਹਿੰਦੇ ਵੀ ਉਹਨਾਂ ਨੂੰ ਖਤਰਾ ਆ ਵੀ ਉਹ ਸ਼ਾਰਟੇਜ ਹੋ ਜਾਊਗੀ। ਜੀ ਬਿਲਕੁਲ। ਸੋ ਕਾਫੀ ਜਿਹੜੀ ਦੇਖੋ ਇਹ ਵੱਡਾ ਫੈਸਲਾ ਜਿਹੜਾ ਉਹ ਕਰ ਰਹੇ ਆ ਯੂਰਪੀਅਨ ਸੰਘ ਵਾਲੇ, ਵੀ ਅਮਰੀਕਾ ਨੂੰ ਜਿਹੜਾ ਆ ਸੇਫ ਟਰੈਵਲ ਲਿਸਟ ਤੋਂ ਜਿਹੜਾ ਉਹ ਬਾਹਰ ਜਿਹੜਾ ਉਹ ਕਰ ਦਿੱਤਾ ਹੈ। ਟਰੈਵਲ ਰਿਸਟ੍ਰਿਕਸ਼ਨ ਜਿਹੜੀਆਂ ਉਹ ਦੁਬਾਰੇ ਲਾ ਦਿੱਤੀਆਂ ਹੈਗੀਆਂ। ਐਲਬਾਮਾ ਦੇ ਜਿਹੜੇ ਹੈਲਥ ਆਫਿਸਰ ਸੀਗੇ ਉਹ ਲੋਕਾਂ ਨੂੰ ਬੇਨਤੀ ਕਰ ਰਹੇ ਆ ਵੀ ਭਾਈ ਵੈਕਸੀਨ ਜਿਹੜੀਆਂ ਉਹ ਲਵਾ ਲਓ, ਕਿਉਂਕਿ ਉੱਥੇ ICUs ਦੀ ਗਿਣਤੀ ਲਗਾਤਾਰ ਬਹੁਤ ਜ਼ਿਆਦਾ ਘਟਦੀ ਜਾ ਰਹੀ ਆ। ਅਫਗਾਨਿਸਤਾਨ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਜੇ ਆਪਾਂ ਮਾਰਦੇ ਜਾਈਏ, ਉੱਥੇ ਕਹਿੰਦੇ ਵੀ ਕੱਲ੍ਹ ਇੱਕ ਵਾਰੀ ਫਿਰ ਆਈਸਿਸ ਵਾਲਿਆਂ ਨੇ ਰੌਕਟਸ ਦੇ ਨਾਲ ਕਾਬੁਲ ਏਅਰਪੋਰਟ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਅਮਰੀਕਾ ਦਾ ਜਿਹੜਾ ਐਂਟੀ ਮਿਜ਼ਾਈਲ ਸਿਸਟਮ ਸੀਗਾ ਉਸਨੇ ਜਿਹੜੇ ਰੌਕਟਸ ਆ ਉਹਨਾਂ ਨੂੰ ਤਾਂ ਭੇਜ ਦਿੱਤਾ। ਪਰ ਅਖੀਰਲੇ ਹੁਣ ਜਿਹੜੇ ਹਰਜੋਤ ਸਿੰਘ ਜੀ ਕਹਿ ਲਓ ਵੀ ਇੱਕ ਅੱਧਾ ਦਿਨ ਹੁਣ ਰਹਿ ਗਿਆ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਇਵੈਕੂਏਸ਼ਨਸ ਦਾ ਦੌਰ ਅਮਰੀਕਾ ਦੇ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ ਆ, ਜਾਂ ਵੈਸਟਰਨ ਮੁਲਕਸ ਦੇ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ ਆ, ਉਹ ਖਤਮ ਹੋ ਜਾਵੇਗਾ। ਸੋ ਤਾਲਿਬਾਨਾਂ ਦੇ ਹਵਾਲੇ ਜਿਹੜਾ ਕਾਬੁਲ ਦਾ ਏਅਰਪੋਰਟ ਆ ਕੁਛ ਹੀ ਦਿਨਾਂ ਦੇ ਵਿੱਚ ਜਿਹੜਾ ਉੱਥੇ ਕਰ ਦਿੱਤਾ ਜਾਵੇਗਾ। ਸੋ 20 ਸਾਲ ਪਹਿਲਾਂ ਜਿਹੜਾ ਕੰਮ ਉੱਥੇ ਸ਼ੁਰੂ ਹੋਇਆ ਸੀਗਾ, ਉਹ 20 ਸਾਲਾਂ ਬਾਅਦ ਹੁਣ ਅਮਰੀਕਾ ਜਿਹੜਾ ਆ ਉੱਥੋਂ ਵਾਪਸ ਆ ਰਿਹਾ ਆ। ਅਮਰੀਕਾ ਦੇ ਲਈ ਸਭ ਤੋਂ ਜਿਹੜੀ ਆ ਇਹ ਲੰਬੀ ਚੱਲੀ ਜਿਹੜੀ ਲੜਾਈ ਆ, ਜਿਸ ਦੇ ਵਿੱਚ ਭਾਰੀ ਨੁਕਸਾਨ ਜਿਹੜਾ ਆ ਉਹ ਝੱਲਿਆ ਆ। ਹਜ਼ਾਰਾਂ ਹੀ ਜਿਹੜੇ ਆ ਉਹ ਫੌਜੀ ਦੀ ਜਿਹੜੀ ਜਾਨ ਇਸ ਦੇ ਵਿੱਚ ਗਈ, ਅਤੇ ਕਈ ਹਜ਼ਾਰ ਉਸ ਤੋਂ ਵੀ ਵੱਧ ਜਿਹੜੇ ਆ ਉਹ ਫੱਟੜ ਹੋ ਕੇ ਉੱਥੋਂ ਵਾਪਸ ਜਿਹੜੇ ਉਹ ਆਏ ਆ। 11 ਸਤੰਬਰ ਦੀ ਜਿਹੜੀ ਆ ਉਹ 20ਵੀਂ ਵਰ੍ਹੇਗੰਢ ਜਿਹੜੀ ਉਹ ਆ ਰਹੀ ਹੈਗੀ ਆ। ਸੋ ਪਿਛਲੇ ਇੰਨੇ ਸਾਲਾਂ ਦੇ ਵਿੱਚ ਇੰਨਾ ਨੁਕਸਾਨ ਨਹੀਂ ਹੋਇਆ ਜਿਹੜਾ ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ, ਜਿਸ ਦੇ ਵਿੱਚ 13 US ਫੌਜੀ ਆ ਉਹ ਮਾਰੇ ਗਏ ਸੀ। 4 ਜਿਹੜੇ ਹਰਜੋਤ ਸਿੰਘ ਜੀ ਮਰੀਨਜ਼ ਜਿਹੜੇ ਉਹ ਮਰੇ ਸੀ, ਉਹਨਾਂ ਵਿੱਚੋਂ ਉਹ ਕੈਲੀਫੋਰਨੀਆ ਦੇ ਸੀਗੇ। ਵੱਖ-ਵੱਖ ਇੱਕ ਬੱਚੀ ਜਿਹੜੀ ਉਹ ਕੁੜੀ ਉਹ ਰੋਜ਼ਵਿਲ ਦੀ ਸੀਗੀ, ਇਹਨੇ ਉਹ ਇਲਾਕੇ ਦੇ ਜਿਹੜੇ ਉਹ ਸੀਗੇ। ਸੋ ਇਸ ਇਲਾਕੇ ਦੇ ਜਿਹੜੇ ਕੈਲੀਫੋਰਨੀਆ ਦੇ 4 ਜਿਹੜੇ ਮਰੀਨਜ਼ ਆ
ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਉੱਥੇ ਹੋਈ ਹੈਗੀ ਹੈ। ਜਿਹੜੀ ਆਈਸਿਸ ਦੇ ਦੁਆਰਾ ਉੱਥੇ ਸੁਸਾਈਡ ਬੋmbਿੰਗ ਆਤਮਘਾਤੀ ਜਿਹੜਾ ਬੰਬ ਹਮਲਾ ਕੀਤਾ ਗਿਆ ਸੀ ਅਤੇ ਉਸ ਦੇ ਵਿੱਚ ਨਾਲ 140 ਅਫਗਾਨੀ ਉਹ ਮਾਰੇ ਆ। ਬਾਈਡਨ ਉਹਨਾਂ ਨੇ ਕਿਹਾ ਸੀਗਾ ਵੀ ਜਿਨ੍ਹਾਂ ਨੇ ਇਸ ਨੂੰ ਕੀਤਾ ਸੀਗਾ ਹਰਕਤ ਦੇ ਵਿੱਚ ਲੈ ਕੇ ਆਂਦਾ ਸੀਗਾ ਅਤੇ ਉਸ ਦੇ ਉੱਤੇ ਡਰੋਨ ਦੇ ਨਾਲ ਹਮਲਾ ਕਰਕੇ ਕਹਿੰਦੇ ਵੀ ਇਸ ਹਮਲੇ ਦੇ ਮਾਸਟਰ ਮਾਈਂਡ ਨੂੰ ਜਿਹੜਾ ਉਹ ਮਾਰ ਮੁਕਾਇਆ ਆ। ਹੁਣ ਰੌਲਾ ਇਹ ਪੈ ਰਿਹਾ ਵੀ ਇਸ ਡਰੋਨ ਹਮਲੇ ਦੇ ਵਿੱਚ ਕੁਛ ਜਿਹੜੇ ਬੱਚੇ ਆ ਅਤੇ ਨਾਲ ਜਿਹੜੇ 10 ਅਫਗਾਨੀ ਆ ਉਹ ਵੀ ਮਾਰੇ ਗਏ ਆ। ਜੀ ਅਗਲੀ ਖਬਰ, ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ, ਗਵਰਨਰ ਦੀ ਰੀਕਾਲ ਆ। ਪਹਿਲਾਂ ਡੈਮੋਕ੍ਰੇਟ ਸੀਰੀਅਸਲੀ ਨਹੀਂ ਲੈ ਰਹੇ ਸੀ, ਹੁਣ ਕਹਿੰਦੇ ਵੀ ਬਹੁਤ ਹੱਥਾਂ ਪੈਰਾਂ ਦੀ ਡੈਮੋਕ੍ਰੇਟਸ ਨੂੰ ਪਈ ਹੋਈ ਆ ਵੀ ਜੇ ਇਨ ਕੇਸ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਰੀਕਾਲ ਹੋ ਗਏ ਅਤੇ ਰਿਪਬਲਿਕਨ ਜਿਹੜਾ ਕੈਂਡੀਡੇਟ ਆ ਜਾਂਦਾ ਆ ਅਤੇ ਜਨਵਰੀ 2023 ਤੱਕ ਉਹ ਗਵਰਨਰ ਰਹੂਗਾ। ਅਤੇ ਕੈਲੀਫੋਰਨੀਆ ਦੀ ਸੈਨੇਟਰ ਜਿਹੜੀ ਆ ਡਾਇਨ ਫਾਈਨਸਟਾਈਨ, ਉਹ ਹੁਣ ਬਜ਼ੁਰਗ ਵੀ ਬਹੁਤ ਆ ਅਤੇ ਥੋੜ੍ਹੀ ਬਿਮਾਰ ਵੀ ਕਾਫੀ ਰਹਿੰਦੀ ਆ, 88 ਸਾਲਾਂ ਦੀ ਆ। ਕਹਿੰਦੇ ਵੀ ਜੇ ਕਿਤੇ ਇਹਨੂੰ ਰਿਜ਼ਾਈਨ ਕਰਨਾ ਪਿਆ ਜਾਂ ਕੁਇਟ ਕਰਨਾ ਪਿਆ ਜਾਂ ਜ਼ਿਆਦਾ ਬਿਮਾਰ ਹੋ ਗਈ ਅਤੇ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਹਦੇ ਕੋਲ ਅਥਾਰਟੀ ਹੁੰਦੀ ਆ ਨੋਮੀਨੇਟ ਕਰਨ ਦੇ ਲਈ। ਅਤੇ ਕਹਿੰਦੇ ਵੀ ਸੈਨੇਟ ਦੇ ਵਿੱਚ ਵੀ ਜਿਹੜਾ ਬੈਲੈਂਸ ਆ ਉਹ ਲੂਜ਼ ਕਰ ਸਕਦੇ ਆ ਡੈਮੋਕ੍ਰੇਟ। ਸੋ ਹੁਣ ਬਹੁਤ ਜ਼ਿਆਦਾ ਇਹ ਸੀਰੀਅਸਲੀ ਇਸ ਮੁੱਦੇ ਵੱਲ ਦੇਖ ਰਹੇ ਆ, ਪਰ ਸੈਨੇਟਰ ਫਾਈਨਸਟਾਈਨ ਨੇ ਕਿਹਾ ਵੀ ਮੈਂ ਕਿਸੇ ਤਰ੍ਹਾਂ ਦਾ ਰਿਜ਼ਾਈਨ ਕਰਨ ਨਹੀਂ ਜਾ ਰਹੀ, ਈਵਨ ਦੋ 88 ਸਾਲਾਂ ਦੀ। ਪਰ ਇਹ ਤੋਂ ਪਹਿਲਾਂ ਕਹਿੰਦੇ ਵੀ ਇੱਕ ਸਾਊਥ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਹੋਏ ਆ ਸਟ੍ਰੋਮ ਜਿਹੜੇ ਆ ਥਰਮੌਂਡ, ਉਹ 100 ਸਾਲਾਂ ਦੇ ਸੀ ਜਦੋਂ ਉਹ ਸਰਵ ਕਰਦੇ ਸੀ। ਦੇਖ ਲਓ ਹਾਲ ਵੀ ਇਸ ਉਮਰ ਦੇ ਵਿੱਚ ਤਾਂ ਲੋਕਾਂ ਨੂੰ ਦਵਾਈ ਵੀ ਹੱਥ ਨਾਲ ਖਵਾਉਣੀ ਪੈਂਦੀ ਹੈ। ਇਹਨਾਂ ਨੇ ਅਮਰੀਕਾ ਦੇ ਲਈ ਨੀਤੀਆਂ ਜਿਹੜੀਆਂ ਉਹ ਘੜਦੀਆਂ ਆ। ਇਹ ਵਾਕਿਆ ਹੀ ਜਿਹੜਾ ਹਰਜੋਤ ਸਿੰਘ ਜੀ ਇੱਕ ਅੱਪਰ ਮਾਰਕ ਜਿਹੜਾ ਉਹ ਚਾਹੀਦਾ ਹੈਗਾ ਆ, ਖਾਸ ਕਰਕੇ ਜਿਹੜੇ ਸਿਆਸਤ ਦੇ ਵਿੱਚ ਆ। ਇਹਨਾਂ ਨੂੰ ਬਸ ਫਿਰ ਐਡਵਾਈਜ਼ਿੰਗ ਕਪੈਸਿਟੀ ਦੇ ਵਿੱਚ ਇਹੋ ਜਿਹਾ ਨੂੰ ਰੱਖ ਲਓ ਵੀ ਜੇ ਇਹਨਾਂ ਨੇ ਲਾਂਭੇ ਨਹੀਂ ਹੋਣਾ, ਪਰ ਉੱਦਾਂ ਜਿਹੜਾ ਲਿਮਿਟ ਆ ਜ਼ਰੂਰ ਚਾਹੀਦੀ ਆ। ਹੁਣ ਬਾਕੀ ਨੌਕਰੀਆਂ ਦੇ ਉੱਤੇ ਵੀ ਤਾਂ ਇਹਨਾਂ ਨੇ ਰਿਟਾਇਰਮੈਂਟ ਦੀ ਉਮਰ ਜਿਹੜੀ ਉਹ ਰੱਖੀ ਹੁੰਦੀ ਆ, ਸੋ ਇਹਨਾਂ ਲਈ ਵੀ ਜਿਹੜੀ ਉਹ ਚਾਹੀਦੀ ਆ। ਇਹ ਵੈਸੇ ਦੇਖ ਲਓ ਹਰਜੋਤ ਸਿੰਘ ਜੀ, ਮਸਲਾ ਸਾਰੇ ਮੁਲਕਾਂ 'ਚ ਸੇਮ ਆ ਵੀ ਪੋਲੀਟੀਸ਼ੀਅਨ ਜਿਹੜਾ ਕੁਰਸੀ ਨੂੰ ਚਿੰਬੜ ਜਾਂਦਾ ਆ ਕਿ ਫਿਰ ਉਹ ਛੱਡਦਾ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਸਾਰੇ ਪਾਸੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਨਾਰਥ ਕੋਰੀਆ ਦੇ ਨਾਲ ਸੰਬੰਧਿਤ ਆ ਰਹੀ ਆ। ਇਹ ਕਹਿੰਦੇ ਆ ਵੀ ਇੱਕ ਵਾਚ ਡੌਗ ਗਰੁੱਪ ਆ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਆ। ਕਹਿੰਦੇ ਆ ਵੀ ਨਾਰਥ ਕੋਰੀਆ ਨੇ ਆਪਣਾ ਇੱਕ ਨਿਊਕਲੀਅਰ ਰਿਐਕਟਰ ਆ ਉਸ ਨੂੰ ਮੁੜ ਚਾਲੂ ਜਿਹੜਾ ਆ ਉਹ ਕਰ ਲਿਆ ਆ, ਅਤੇ ਖਦਸ਼ਾ ਇਹ ਪ੍ਰਗਟ ਕੀਤਾ ਜਾ ਰਿਹਾ ਵੀ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਇਹ ਵੈਪਨ ਗ੍ਰੇਡ ਪਲੂਟੋਨੀਅਮ ਉਸ ਦੀ ਗੁਣਵੱਤਾ ਵਧਾਉਣ ਦੇ ਲਈ ਪ੍ਰੋਡਿਊਸ ਜਿਹੜਾ ਆ ਉਹ ਕਰਨ ਦੇ ਸਮਰੱਥ ਹੈਗਾ ਆ। ਇੰਟਰਨੈਸ਼ਨਲ ਅਟੋਮਿਕ ਐਨਰਜੀ ਏਜੰਸੀ IAEA ਜਿਸ ਨੂੰ ਆਖਿਆ ਜਾਂਦਾ ਆ, ਉਹਨਾਂ ਨੇ ਕਹਿੰਦੇ ਆ ਵੀ ਐਕਟੀਵਿਟੀ ਇਹ ਪਹਿਲੋਂ ਨੋਟ ਕੀਤੀ ਸੀ ਵੀ ਜਿਹੜਾ 5 ਮੈਗਾਵਾਟ ਦਾ ਯੋਂਗ ਬਾਇਓਨ ਪਲਾਂਟ ਪਿਓਂਗਯੋਂਗ ਜਿਹੜਾ ਨਾਰਥ ਕੋਰੀਆ ਦੀ ਰਾਜਧਾਨੀ ਆ ਉਸ ਦੇ ਉੱਤਰ ਵਾਲੇ ਪਾਸੇ ਨੂੰ ਆ, ਚੜ੍ਹਦੇ ਜਿਹੜੇ ਆ ਉਹ ਪਹਾੜਾਂ ਵਾਲੇ ਪਾਸੇ ਨੂੰ ਆ, ਉਹ ਉਸ ਦੇ ਵਿੱਚ ਐਕਟੀਵਿਟੀ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਪਿਛਲੇ 4 ਸਾਲ ਟਰੰਪ ਕਾਰਜਕਾਲ ਦੇ ਦੌਰਾਨ ਮੁਲਾਕਾਤਾਂ ਇਹਨਾਂ ਦੀਆਂ ਹੋਈਆਂ, ਸ਼ਾਂਤੀ ਪਰ ਜਿਹੜੀ ਉਹ ਰਹੀ ਆ, ਪਰ ਹੁਣੇ ਹੀ ਡੈਮੋਕ੍ਰੇਟਸ ਦੇ ਆਉਂਦਿਆਂ ਹੀ, ਬਾਈਡਨ ਹੋਣਾ ਦੇ ਆਉਂਦਿਆਂ ਹੀ ਇੱਕ ਵਾਰੀ ਫਿਰ ਇਹ ਜਿਹੜਾ ਨਾਰਥ ਕੋਰੀਆ ਆ ਉਹ ਮੁੜ ਅੱਖਾਂ ਜਿਹੜਾ ਉਹ ਦਿਖਾਉਣੀਆਂ ਲੱਗਦਾ ਆ ਵੀ ਸ਼ੁਰੂ ਕਰਨ ਜਾ ਰਿਹਾ। 2017 ਦੇ ਵਿੱਚ ਟਰੰਪ ਕਾਰਜਕਾਲ ਦੇ ਪਹਿਲੇ ਸਾਲ ਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਨਿਊਕਲੀਅਰ ਟੈਸਟ ਆ ਉਹ ਜ਼ਰੂਰ ਕੀਤਾ ਸੀਗਾ। ਜੀ ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ, ਅਤੇ ਬਿਲਕੁਲ ਜੀ, ਅਤੇ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਹੋਵੇਗਾ 11 ਵਜੇ ਤੱਕ, ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਅਤੇ 2 ਤੋਂ 4 ਵਜੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਵਜੇ ਦੇ ਵਿੱਚ ਪ੍ਰੋਗਰਾਮ ਦੇਸੋਂ ਪ੍ਰਦੇਸ਼, ਅਤੇ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ, 6 ਤੋਂ 8 ਵਜੇ ਦੇ ਦਰਮਿਆਨ ਸ਼ਾਮ ਦੇ ਗੁਰਬਾਣੀ ਦੇ ਪ੍ਰੋਗਰਾਮ, 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੁਣਾਂ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਵੀ ਲਈਆਂ ਜਾਣਗੀਆਂ, ਸੋ ਇੱਦਾਂ ਹੀ ਜਿਹੜੇ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜੁੜੇ ਰਹੋ, ਅਤੇ ਮਿਲਦੇ ਹਾਂ ਜੀ ਅਗਲੀ ਵਾਰ, ਅਤੇ ਉਦੋਂ ਤੱਕ ਲਈ ਧਿਆਨ ਰੱਖਿਓ ਜੀ ਆਪਣਾ, ਰੱਬ ਰੱਖਾ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।